ਪੰਜਾਬੀ ਰੇਡੀਓ ਜੋ ਐਸੇ ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜੁੜਨਗੇ ਬਲਦੇਵ ਪੰਨੂ ਜੀ, ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ 'ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਸਭ ਤੱਕ ਪਹੁੰਚਾਇਆ ਖਾਲਸਾ ਇੰਸ਼ੋਰੈਂਸ ਏਜੰਸੀ, ਸਾਨੂੰ ਜੇ 4082722500 ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਗੁਰਦੀਪ ਸਿੰਘ ਬਿਰਦੀ, ਕਲੋਵਸ ਤਨਾਮ ਸਿੰਘ ਸ਼ੇਰਗਿਲ ਸਲਮਾ, ਮਨਜੀਤ ਸਿੰਘ ਦੀਵਾਨਾ ਫਰੈਜ਼ਨੋ, ਗੁਰਚਰਨ ਸਿੰਘ ਬੇਕਰਸਫੀਲਡ, ਮਨਦੀਪ ਸਿੰਘ ਸੈਨੋਜ਼ੇ, ਜੈਂਡਰ ਹੋਮ ਲੋਨ ਵਾਲੇ ਮੋਹਨ ਚੀਮਾ ਜੀ, ਜਿਨ੍ਹਾਂ ਤੋਂ ਤੁਸੀਂ ਲੋਨ ਵੀ ਕਰਵਾ ਸਕਦੇ ਹੋ ਅਤੇ ਰੀਅਲ ਸਟੇਟ ਬਾਰੇ ਵੀ ਪੁੱਛ ਸਕਦੇ ਹੋ। ਉਹਨਾਂ ਦਾ ਫ਼ੋਨ ਨੰਬਰ 5599052575। ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ। ਸਾਡੇ ਨਾਲ ਜੁੜ ਚੁੱਕੇ ਰਹੇ ਬਲਦੇਵ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਬ੍ਰਿਟਿਸ਼ ਪਾਰਲੀਮੈਂਟ ਦੀ, ਜਿਸ ਦੇ ਵਿੱਚ ਕਿਸਾਨਾਂ ਦੇ ਮੁੱਦੇ 'ਤੇ ਗੱਲਬਾਤ ਹੋਈ। ਕਿਉਂਕਿ ਇਹ ਹੈਗਾ ਕਿ ਜੇ 10,000 ਬੰਦਾ ਸਾਈਨ ਕਰ ਦੇਵੇ ਆਨਲਾਈਨ ਤੇ ਬ੍ਰਿਟਿਸ਼ ਪਾਰਲੀਮੈਂਟ ਉਸ ਮੁੱਦੇ ਨੂੰ ਉਠਾਇਆ ਜਾਂਦਾ ਤੇ ਬਹਿਸ ਕੀਤੀ ਜਾਂਦੀ ਆ। ਕਿਸਾਨ ਮੋਰਚੇ ਨੂੰ ਅੰਦੋਲਨਕਾਰੀਆਂ ਦੀ ਸੁਰੱਖਿਆ ਤੇ ਦੀ ਪ੍ਰੈਸ ਉਹਦੇ ਉੱਤੇ ਪੈ ਰਹੇ ਦਬਾਓ, ਇਸ ਆਨਲਾਈਨ ਜਿਹੜੀ ਸੀ ਉਹ ਸਾਈਨ ਕਰਵਾਈ ਗਈ ਔਰ 1 ਲੱਖ ਉੱਪਰ ਬੰਦੇ ਨੇ ਇਸ ਆਨਲਾਈਨ ਨੂੰ ਸਾਈਨ ਕੀਤਾ। 1 ਲੱਖ ਨੰਬਰ ਬਹੁਤ ਵੱਡਾ ਹੁੰਦਾ ਤੇ ਉਹਦੇ ਉੱਤੇ ਇਸ ਕਰਕੇ ਇਹ ਹੋ ਗਿਆ ਕਿ ਬ੍ਰਿਟਿਸ਼ ਪਾਰਲੀਮੈਂਟ ਇਹਦੇ ਉੱਤੇ ਬਹਿਸ ਉਹ ਕਰਵਾਈ ਜਾਊਗੀ। ਔਰ ਵਿਸ਼ਵ ਦੇ ਇੰਗਲੈਂਡ ਦੀ ਜਿਹੜੀ ਆ ਉਹ ਪਹਿਲੀ ਬਣ ਗਈ ਜਿਹਦੇ ਵਿੱਚ ਕਿਸਾਨਾਂ ਦਾ ਮੁੱਦਾ ਜਿਹੜਾ ਉਹ ਗੂੰਜਿਆ। ਕਿਸਾਨਾਂ ਦਾ ਇਹ ਮੁੱਦਾ ਵੱਖ-ਵੱਖ ਥਾਵਾਂ ਦੇ ਉੱਤੇ ਪਹਿਲਾਂ ਵੀ ਗੂੰਜਦਾ ਰਿਹਾ। ਕੈਰਲ ਨੇ ਇਹਦੇ ਸੰਬੰਧੀ ਬਿਆਨ ਦਿੱਤਾ ਸੀ। ਉਹ ਬੇਸ਼ੱਕ ਬਹਿਸ ਨਹੀਂ ਸੀ, ਪਰ ਇੰਗਲੈਂਡ ਦੇ ਮੈਂਬਰ ਪਾਰਲੀਮੈਂਟ ਨੇ ਲਿਖ ਕੇ ਪ੍ਰਧਾਨ ਮੰਤਰੀ ਨੂੰ ਦਿੱਤਾ ਸੀ। ਔਰ ਇਹ ਵੀ ਕਿਹਾ ਜਾਂਦਾ ਹੈ ਕਿ ਬ੍ਰਿਟਿਸ਼ ਦੇ 26 ਜਨਵਰੀ ਤੇ ਭਾਰਤ ਵਿੱਚ ਨਾ ਆਉਣ ਦੇ ਪਿੱਛੇ ਇਹੀ ਦਬਾਓ ਕੰਮ ਕੀਤਾ ਸੀ। ਬ੍ਰਿਟਿਸ਼ ਪਾਰਲੀਮੈਂਟ ਦੇ ਵਿੱਚ ਇਸ ਸੰਬੰਧੀ ਬਹਿਸ ਹੋਈ ਔਰ UK ਦੀ ਪਹਿਲੀ ਇਸ ਤਰ੍ਹਾਂ ਦੀ ਸੰਸਦ ਬਣ ਗਈ ਆ ਜਿੱਥੇ ਖੇਤੀ ਕਾਨੂੰਨਾਂ ਦੇ ਵਿਰੁੱਧ ਸ਼ਾਂਤਮਈ ਢੰਗ ਦੇ ਨਾਲ ਵਿਰੋਧ ਕਰਾਉਣ ਵਾਲੇ ਤਸ਼ੱਦਦ ਦੀ ਚਰਚਾ। UK ਦੇ ਕਈ ਸੰਸਦ ਮੈਂਬਰਾਂ ਨੇ ਜਿਹੜੀ ਜੀ ਇਹ ਗੱਲ ਕਹੀ ਕਿ ਬੇਸ਼ੱਕ ਇਹ ਭਾਰਤ ਦਾ ਅੰਦਰੂਨੀ ਮਾਮਲਾ ਹੈ, ਪਰ ਲੋਕਾਂ ਨੇ ਦਸਤਖਤ ਕਰਕੇ ਚਰਚਾ ਦੀ ਮੰਗ ਕੀਤੀ। ਇਸ ਤੋਂ ਬਾਅਦ ਹਾਊਸ ਆਫ ਕਾਮਨਸ ਪਟੀਸ਼ਨ ਕਮੇਟੀ ਨੇ ਮਨਜ਼ੂਰੀ ਜਿਹੜੀ ਹੋਈ ਸੀਗੀ। ਜਿਹੜਾ ਇੱਥੇ ਤਨਮਨਜੀਤ ਸਿੰਘ ਢੇਸੀ, ਵਰਿੰਦਰ ਸ਼ਰਮੀਤ ਕੌਰ ਗਿੱਲ ਜਿਨ੍ਹਾਂ ਮੁੱਦੇ ਨੂੰ ਉਭਾਰਿਆ, ਉੱਥੇ ਪਾਕਿਸਤਾਨੀ ਪੰਜਾਬੀ ਮੂਲ ਦੇ ਸੰਸਦ ਮੈਂਬਰ ਖਾਲਿਦ ਮਹਿਮੂਦ ਨੇ ਵੀ ਇਸ ਮੁੱਦੇ ਨੂੰ ਗੰਭੀਰਤਾ ਦੇ ਨਾਲ ਜਿਹੜਾ ਉਠਾਇਆ। ਸੰਸਦ ਮੈਂਬਰਾਂ ਨੇ ਭਾਰਤ ਦੀ ਸਰਕਾਰ ਦੀ ਕਿਸਾਨ ਅੰਦੋਲਨ ਦੇ ਮਾਮਲੇ 'ਚ ਮਨੁੱਖੀ ਅਧਿਕਾਰਾਂ ਦੀ ਹੋ ਰਹੀ ਉਲੰਘਣਾ ਨੂੰ ਲੈ ਕੇ ਤਿੱਖੀ ਆਲੋਚਨਾ ਕੀਤੀ। ਤਨਮਨ ਸਿੰਘ ਨੇ ਕਿਹਾ ਕਿ ਪ੍ਰਦਰਸ਼ਨ ਕਰਨ ਦਾ ਹੱਕ ਤੋਂ ਵੀ ਆ। ਸੈਂਕੜੇ ਕਿਸਾਨ ਅੰਦੋਲਨ ਕਰਦੇ ਹੋਏ ਆਪਣੀ ਜਾਨ ਗਵਾ ਚੁੱਕੇ ਆ। ਦਿੱਲੀ ਦੀਆਂ ਸਰਹੱਦਾਂ ਤੇ ਬੱਚੇ, ਔਰਤਾਂ, ਬਜ਼ੁਰਗ ਵੀ ਇਸ ਪ੍ਰਦਰਸ਼ਨ ਦਾ ਹਿੱਸਾ ਨਹੀਂ। ਕਈ ਪੱਤਰਕਾਰਾਂ ਨੂੰ ਗ੍ਰਿਫਤਾਰ ਕੀਤਾ ਗਿਆ। ਸਮਾਜਿਕ ਕਾਰਕੁਨ ਤਸ਼ੱਦਦ ਉਹ ਢਾਏ ਗਏ ਆ। ਕਈ ਪੱਤਰਕਾਰ ਨੇ ਜਿਨ੍ਹਾਂ ਨੂੰ ਇੱਥੇ ਉਹਨਾਂ ਨੂੰ ਵੱਖ-ਵੱਖ ਮਾਮਲਿਆਂ ਦੇ ਵਿੱਚ ਜਿਹੜਾ ਜੀ ਉਹ ਉਲਝਾਇਆ ਗਿਆ, ਜਿਹਦੇ ਵਾਸਤੇ ਬ੍ਰਿਟਿਸ਼ ਪਾਰਲੀਮੈਂਟ ਹੈ ਉਹ ਉਹਨਾਂ ਦੇ ਹੱਕ ਦੇ ਵਿੱਚ ਜਿਹੜੀ ਆ ਉਹ ਖੜੀ ਆ। ਇਹ ਵੀ ਕਿਹਾ ਗਿਆ ਕਿ ਸਰਕਾਰ ਜਿਹੜੀ ਆ ਉਹ ਭਾਰਤ ਦੀ ਸਰਕਾਰ ਦੇ ਨਾਲ ਗੱਲਬਾਤ ਕਰੇ। ਵਰਿੰਦਰ ਸ਼ਰਮਾ ਇਹ ਗੱਲ ਕਹੀ ਕਿ ਉਹ ਭਾਰਤ ਸਰਕਾਰ ਦੇ ਵੱਲੋਂ ਕਿਸਾਨਾਂ ਤੇ ਬਲ ਦੀ ਵਰਤੋਂ ਕਰਨ ਦੀ ਨਿੰਦਾ ਕਰਦੇ। ਇਹ ਵੀ ਕਿਹਾ ਕਿ ਕਿਸਾਨ ਭਾਰਤ 'ਚ ਸ਼ਾਂਤਮਈ ਢੰਗ ਦੇ ਨਾਲ ਪ੍ਰਦਰਸ਼ਨ ਕਰ ਰਹੇ ਆ। ਦੋਵੇਂ ਪਾਸੇ ਸਥਿਤੀ ਬਣਨੀ ਚਾਹੀਦੀ ਹੈ ਤੇ ਮਸਲੇ ਦਾ ਹੱਲ ਕੱਢਣਾ ਜ਼ਰੂਰੀ। ਜਿਹੜੇ ਖਾਲਿਦ ਮਹਿਮੂਦ ਨੇ ਉਹਨੇ ਇਹ ਗੱਲ ਕਹੀ ਕਿਸਾਨਾਂ ਦੀ ਰੋਜ਼ੀ ਰੋਟੀ ਦਾ ਭਾਰਤ ਦੀ ਸਰਕਾਰ ਨੂੰ ਕਿਸਾਨਾਂ ਦੇ ਨਾਲ ਸਿੱਧਾ ਰਾਬਤਾ ਕਰਨਾ ਚਾਹੀਦਾ ਹੈ। ਭਾਰਤ ਦੇ ਜ਼ਿਆਦਾਤਰ ਛੋਟੇ ਕਿਸਾਨ ਨੇ ਜਿਨ੍ਹਾਂ ਦੇ ਕੋਲੇ 5 ਤੋਂ ਘੱਟ ਜਿਹੜੀ ਉਹ ਜ਼ਮੀਨ ਹੈ। ਇਹ ਐਕਚੁਅਲੀ ਗੁਰਚਰਨ ਸਿੰਘ ਨਾਂ ਦਾ ਜਿਹੜਾ ਬਰਤਾਨਵੀ ਨਾਗਰਿਕ ਸੀਗਾ ਜਿਹਨੇ ਪਟੀਸ਼ਨ ਜਿਹੜੀ ਉਹ ਚਲਾਈ ਸੀ, ਜਿਹਦੇ ਉੱਤੇ 1 ਲੱਖ ਤੋਂ ਵੱਧ ਲੋਕਾਂ ਨੇ ਸਾਈਨ ਸੀਗੇ। ਦੂਜੇ ਪਾਸੇ ਭਾਰਤ ਨੇ ਇਸ ਬਹਿਸ ਦੇ ਉੱਤੇ ਵੱਡਾ ਇਤਰਾਜ਼ ਜਤਾਇਆ। ਲੰਡਨ ਦੇ ਵਿੱਚ ਭਾਰਤ ਨੇ ਕੁਝ ਬਰਤਾਨਵੀ ਸੰਸਦ ਮੈਂਬਰਾਂ ਦੇ ਵੱਲੋਂ ਭਾਰਤ 'ਚ ਸ਼ਾਂਤੀਪੂਰਨ ਰੋਸ ਮੁਜ਼ਾਹਰੇ ਤੇ ਵੀ ਆਜ਼ਾਦੀ ਤੇ ਕੀਤੀ ਚਰਚਾ ਦੀ ਨਿਖੇਧੀ। ਇਹ ਕਿਹਾ ਗਿਆ ਕਿ ਇਹ ਚਰਚਾ ਕਿਸੇ ਸੰਘਰਸ਼ ਦੇ ਸੰਦਰਭ ਦੇ ਵਿੱਚ ਦਾਇਰ ਕੀਤੀ ਗਈ ਆ। ਜਿਹੜਾ ਭਾਰਤੀ ਕਮਿਸ਼ਨ ਹੈ ਉਹਨੇ ਬਰਤਾਨਵੀ ਸੰਸਦ ਦੇ ਵਿੱਚ ਹੋਈ ਚਰਚਾ ਨੂੰ ਇੱਕ ਪਾਸੜ ਤੇ ਤੱਥ ਜਿਹੜਾ ਉਹ ਕਰਾਰ। ਉਧਰ ਜਿਹੜੇ ਦਿੱਲੀ ਦੇ ਵਿੱਚ ਬ੍ਰਿਟਨ ਦੇ ਵਿੱਚ ਜਿਹੜੀ ਇਹ ਖੇਤੀ ਕਾਨੂੰਨਾਂ ਦੇ ਉੱਤੇ ਚਰਚਾ ਸੀ, ਉਸ ਤੋਂ ਬਾਅਦ ਭਾਰਤ ਨੇ ਬ੍ਰਿਟਿਸ਼ ਹਾਈ ਕਮਿਸ਼ਨਰ ਨੂੰ ਤਲਬ ਕਰਕੇ ਸਖਤ ਵਿਰੋਧ ਜਤਾਇਆ ਔਰ ਭਾਰਤ ਨੇ ਇਸ ਚਰਚਾ ਬੇਲੋੜੀ ਤੇ ਪੱਖਪਾਤੀ ਉਹ ਕਰਾਰ ਦਿੱਤਾ। ਵਿਦੇਸ਼ ਹਰਸ਼ ਵਰਧਨ ਸਿੰਗਲਾ ਨੇ ਜਿਹੜੇ ਬਰਤਾਨੀਆ ਦਾ ਰਾਜਦੂਤ ਆ ਉਹਨੇ ਕਿਹਾ ਉਹਨਾਂ ਦੀ ਸੰਸਦ ਦੇ ਵਿੱਚ ਭਾਰਤ ਤੇ ਹੋਈ ਚਰਚਾ
ਕਿਸੇ ਦੂਜੇ ਲੋਕਤੰਤਰ ਮੁਲਕ ਦੀ ਸਿਆਸਤ ਵਿੱਚ ਗੰਭੀਰ ਦਖਲ ਅੰਦਾਜ਼ੀ ਹੈ। ਪਰ ਵੈਸੇ ਇਹ ਨੇ ਜਿਹੜਾ ਜੀ ਉਹ ਕਿਹਾ ਕਿ ਅਬ ਕੀ ਵਾਰ ਸਰਕਾਰ ਜਿਹੜਾ ਜੀ ਕਿਸੇ ਮੁਲਕ ਦੇ ਵਿੱਚ ਦਖਲ ਅੰਦਾਜ਼ੀ ਜਾਵੇ ਜੀ। ਬਿਲਕੁਲ ਜੀ, ਨਾਲ ਹੀ ਜਿਹੜੀਆਂ ਦੂਜੇ ਦੇਸ਼ਾਂ ਵਾਲੇ ਆ ਉਹ ਕਿਸੇ ਨਾ ਕਿਸੇ ਤਰ੍ਹਾਂ ਹੈਲਪ ਵੀ ਇਹਨਾਂ ਕੰਟਰੀਆਂ ਦੀ ਕਰਦੇ ਹੈਗੇ ਆ। ਤੇ ਅੱਗੇ ਗੱਲ ਕਰਦੇ ਹਾਂ ਹਰਿਆਣਾ ਸਰਕਾਰ ਲਈ ਪਰਖ ਦੀ ਘੜੀ। ਉਹ ਹਰਿਆਣੇ ਦੇ ਵਾਸਤੇ ਜਿਹੜਾ ਅੱਜ ਅਹਿਮ ਦਿਨ ਹੈ, ਕਿਉਂਕਿ ਬੇਵਿਸ਼ਵਾਸੀ ਦਾ ਮਤਾ ਵਿਧਾਨ ਸਭਾ ਦੇ ਵਿੱਚ ਆਇਆ। ਅੱਜ ਇਹਦੇ ਉੱਤੇ ਬਹਿਸ ਹੋ ਗਈ। ਬਹਿਸ ਤੋਂ ਬਾਅਦ ਵੋਟਾਂ ਜਿਹੜੀਆਂ ਉਹ ਪਾਈਆਂ ਜਾਣਗੀਆਂ। ਜਿਹੜੀਆਂ ਵੱਖ-ਵੱਖ ਸਿਆਸੀ ਪਾਰਟੀਆਂ ਨੇ, ਭਾਰਤੀ ਜਨਤਾ ਪਾਰਟੀ, ਕਾਂਗਰਸ, JJP, ਉਹਨਾਂ ਦੇ ਵੱਲੋਂ ਵਿਪ ਜਾਰੀ ਕੀਤੇ ਗਏ ਆ। ਵਿਪ ਜਾਰੀ ਕਰਕੇ ਵਿਧਾਇਕਾਂ ਨੂੰ ਪੂਰਾ ਦਿਨ ਸਦਨ ਦੇ ਵਿੱਚ ਰਹਿਣ ਦੇ ਵਾਸਤੇ ਆਖਿਆ ਗਿਆ। ਵਿਪ ਜਾਰੀ ਕਰਨ ਦੇ ਨਾਲ ਇਹ ਵੀ ਹੋ ਜਾਂਦਾ ਕਿ ਜੇ ਕੋਈ ਪਾਰਟੀ ਦਾ ਵਿਧਾਇਕ ਬਾਹਰ ਜਾਂਦੀ, ਲਾਈਨ ਤੋਂ ਬਾਹਰ ਭਾਵ ਕਿ ਜੋ ਬਾਗੀ ਹੋ ਜਾਂਦਾ, ਬਾਗੀ ਹੋ ਕੇ ਉਹ ਵੋਟ ਜਿਹੜੀ ਆ ਉਹ ਪਾਰਟੀ ਦੇ ਸਿਧਾਂਤ ਉਲਟ ਪਾ ਦਿੰਦਾ ਤੇ ਉਹਦੀ ਮੈਂਬਰੀ ਜਿਹੜੀ ਆ ਉਹ ਚਲੇ ਜਾਂਦੀ। ਕਿਸਾਨ ਜਥੇਬੰਦੀ ਨਿਗਾਹ ਵੀ ਅੱਜ ਹਰਿਆਣੇ ਦੀ ਵਿਧਾਨ ਸਭਾ ਦੇ ਲੱਗੀ ਰਹੂਗੀ। ਅੱਜ ਇਹਦੇ ਵਿੱਚ ਬਹਿਸ ਗਈ ਹੈ ਔਰ ਹਾਲਾਂਕਿ ਜੇ ਆਪਾਂ ਕੈਲਕੂਲੇਸ਼ਨ ਦੇ ਹਿਸਾਬ ਦੇ ਨਾਲ ਜਿਹੜਾ ਉਹ ਚੱਲੀਏ ਤੇ 90 ਮੈਂਬਰ ਹਰਿਆਣਾ ਵਿਧਾਨ ਸਭਾ। ਅਬੇ ਚੌਟਾਲਾ ਨੇ ਅਸਤੀਫਾ ਦੇ ਦਿੱਤਾ ਕਿਸਾਨ ਅੰਦੋਲਨ ਦੇ ਸਮਰਥਨ ਦੇ ਵਿੱਚ, ਜਦੋਂ ਕਿ ਪੰਚਕੂਲਾ ਜ਼ਿਲ੍ਹੇ ਦੀ ਕਾਲਕਾ ਸੀਟ ਹੈ ਉਹਦੇ ਵਿਧਾਇਕ ਹਿਮਾਚਲ ਪ੍ਰਦੇਸ਼ ਦੀ ਅਦਾਲਤ ਦੇ ਵੱਲੋਂ ਸਜ਼ਾ ਸੁਣ ਤੋਂ ਬਾਅਦ ਮੈਂਬਰੀ ਜਿਹੜੀ ਉਹ ਚਲੇਗੀ ਤੇ 88 ਕੁੱਲ 88 ਹੋ ਗਏ। ਇਹਨਾਂ ਦੇ ਉੱਤੇ ਵੋਟਿੰਗ ਜਿਹੜੀ ਉਹ ਹੋਣੀ। ਸਰਕਾਰ ਨੂੰ ਬਹੁਮਤ ਦੇ ਵਾਸਤੇ ਦੇ 45, BJP ਦੇ ਕੋਲੇ 40 ਵਿਧਾਇਕ ਨੇ, ਜਨਨਾਇਕ ਜਨਤਾ ਪਾਰਟੀ ਦੇ 10 ਵਿਧਾਇਕ ਨੇ। ਇਸ ਤੋਂ ਇਲਾਵਾ 5 ਆਜ਼ਾਦ ਉਹਨਾਂ ਦਾ ਸਮਰਥਨ BJP ਦੀ ਸਰਕਾਰ ਦੇ ਕੋਲੇ ਹੈ। ਕਾਂਗਰਸ ਦੇ 31 ਵਿਧਾਇਕ। ਜਿਹੜਾ ਇੱਕ ਬਲਰਾਜ ਜਿਹੜਾ ਆਜ਼ਾਦ ਹੈ ਜਿਹਦੇ ਘਰ ਦੇ ਉੱਤੇ ਛਾਪੇਮਾਰੀ ਵੀ ਜੇ ਉਹਨੂੰ ਨਾਲ ਰਲਾ ਲੈਣ ਉਹ 32 ਹੋ ਜਾਂਦੇ ਆ। ਕਾਂਗਰਸ ਜਿਹੜੀ ਹੈ ਜੀ ਉਹ ਇਹ ਸੋਚਦੀ ਆ ਕਿ ਜੇ ਸਰਕਾਰ ਇਹ ਨਹੀਂ ਵੀ ਡਿੱਗਦੀ ਤੇ ਘੱਟੋ ਘੱਟ ਉਹ ਕਿਸਾਨਾਂ ਨੂੰ ਇਹ ਮੈਸੇਜ ਦੇਣ ਦੇ ਵਿੱਚ ਸਫਲ ਹੋ ਜਾਣਗੇ ਕਿ ਅਸੀਂ ਤੁਹਾਡੇ ਨਾਲ ਹੈ। ਵੋਟਾਂ ਪਾ ਕੇ 10 ਵਿਧਾਨ ਸਭਾ ਜਨਨਾਇਕ ਜਨਤਾ ਪਾਰਟੀ ਨੂੰ ਉਹ ਤੁਹਾਡੇ ਨਾਲ ਨਹੀਂ ਹੈ ਤੇ ਉਹ ਜਾਟ ਹਰਿਆਣੇ ਦੇ ਵਿੱਚ 45 ਸੀਟਾਂ ਦੇ ਉੱਤੇ ਜਾਟ ਵੋਟਾਂ ਦਾ ਪੂਰਾ ਦਬਦਬਾ। ਉਹ ਜਿਹੜੀਆਂ ਜਾਟ ਵੋਟਾਂ ਨੇ ਉਹ ਫਿਰ ਕਾਂਗਰਸ ਵੱਲ ਨੂੰ ਝੁਕ ਸਕਦੇ ਨੇ। ਕਾਂਗਰਸ ਜਿਹੜੀ ਦੀ ਇਹ ਪਾਲਿਸੀ ਹੈ। ਇਸ ਵੇਲੇ ਸਭ ਤੋਂ ਵੱਡਾ ਖਤਰਾ ਜਿਹੜਾ ਉਹ ਜਨਨਾਇਕ ਪਾਰਟੀ ਨੂੰ ਹੀ ਬਣਿਆ ਹੋਇਆ। ਜਨਨਾਇਕ ਜਨਤਾ ਪਾਰਟੀ ਤੋਂ ਚੌਟਾਲਾ ਨੂੰ ਡਰ ਇਸ ਗੱਲ ਦਾ ਕਿ ਜਿਹੜੇ ਉਹਦੇ ਵਿਧਾਇਕ ਉਹ ਕਿਤੇ ਕਿਰ ਨਾ ਜਾਣ। ਅੱਜ ਵਿਧਾਨ ਸਭਾ ਦਾ ਸੈਸ਼ਨ ਖਤਮ ਹੁੰਦਿਆਂ ਸਾਰ ਉਹ ਡਿਨਰ ਦੇ ਬੁਲਾਇਆ ਗਿਆ। ਡਿਨਰ ਡਿਪਲੋਮੇਸੀ ਜਿਹੜੀ ਆ ਉਹ ਇਸ ਗੱਲ ਦੇ ਵੱਲ ਇਸ਼ਾਰਾ ਕਰਦੀ ਹੈ ਤੇ ਉਹਨਾਂ ਨੂੰ ਲੱਗਦਾ ਕਿ ਕਿਤੇ ਵਿਧਾਇਕ ਜਿਹੜੇ ਨੇ ਉਹ ਦੂਜੇ ਪਾਸੇ ਨਾ ਜਿਹੜਾ ਦੀ ਉਹ ਤੁਰ ਪੈਣ। ਵੈਸੇ 2 ਜਿਹੜੇ ਵਿਧਾਇਕ ਜਨਨਾਇਕ ਜਨਤਾ ਪਾਰਟੀ ਦੇ ਉਹਨਾਂ ਨੇ ਵਿਧਾਨ ਸਭਾ ਦੇ ਵਿੱਚ ਬੋਲਦਿਆਂ ਹੋਇਆਂ ਕੱਲ ਉਹ ਭਾਰਤੀ ਜਨਤਾ ਪਾਰਟੀ ਦੀ ਹਰਿਆਣੇ ਵਾਲੀ ਸਰਕਾਰ ਦੇ ਉੱਤੇ ਕੀਤੇ, ਕੇਂਦਰ ਦੀ ਸਰਕਾਰ ਦੀਆਂ ਦੀ ਆਲੋਚਨਾ ਕੀਤੀ ਤੇ ਇਹ ਆਖਿਆ ਕਿਸਾਨਾਂ ਦੇ ਨਾਲ ਸਰਕਾਰ ਗੱਲ ਕਰੇ। ਜਿੱਥੋਂ ਇਹ ਗੱਲ ਸਾਹਮਣੇ ਜਿਹੜਾ ਆ ਰਹੀ ਕਿ ਜਿਹੜੀ ਜਨਨਾਇਕ ਜਨਤਾ ਪਾਰਟੀ ਆ ਉਹਦੇ ਵਿੱਚ ਵੀ ਜਿਹੜੀ ਆ ਉਹ ਸੇਧ ਲੱਗ ਸਕਦੀ ਆ। ਅੱਜ ਹਰਿਆਣੇ ਦੀ ਵਿਧਾਨ ਸਭਾ ਦੇ ਉੱਤੇ ਬਿਲਕੁਲ ਕਲੋਜ਼ਲੀ ਨਿਗਾਹ ਲੱਗੀ ਰਹੂਗੀ ਕਿ ਖੱਟਰ ਦੀ ਸਰਕਾਰ ਦਾ ਕੀ ਬਣਦਾ। ਪਰ ਜਿਵੇਂ ਮੈਂ ਕਿਹਾ ਕਿ ਚਾਹੇ ਸਰਕਾਰ ਨਾ ਡਿੱਗੇ, ਚਾਹੇ ਸਰਕਾਰ ਨਾ ਡਿੱਗੇ, ਪਰ ਜਿਹੜੀ ਹਰਿਆਣੇ ਰਾਜਨੀਤੀ ਉਹਦੇ ਉੱਤੇ ਅੱਜ ਵਾਲੇ ਬੇਵਿਸ਼ਵਾਸ ਦਾ ਬਹੁਤ ਵੱਡਾ ਅਸਰ ਜਿਹੜਾ ਉਹ ਰਹੂਗਾ। ਔਰ ਇਹ ਕਿਸਾਨ ਜਿਵੇਂ ਆਪਾਂ ਗੱਲ ਕੀਤੀ ਤੇ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਉਹਦੀ ਚਰਚਾ ਹੋ ਰਹੀ ਹੈ। ਉੱਥੇ ਭਾਰਤ ਦੇ ਵਿੱਚ ਜਿਹੜੇ ਵੱਖ-ਵੱਖ ਸੂਬਿਆਂ ਦੀ ਸਿਆਸਤ ਹੈ ਉਹ ਬਿਨਾਂ ਸ਼ੱਕ ਦੇ ਕਿਸਾਨ ਅੰਦੋਲਨ ਦੀ ਵਜ੍ਹਾ ਕਰਕੇ ਪ੍ਰਭਾਵਿਤ ਹੋਈ ਆ ਔਰ ਇਹ ਪ੍ਰਭਾਵ ਬਹੁਤ ਲੰਮਾ ਪੈਣ ਦੇ ਆਸਾਰ ਨੇ। ਜੀ। ਅੱਗੇ ਗੱਲ ਕਰਦੇ ਹਾਂ। ਕੱਲ ਵੀ ਸੁਖਪਾਲ ਖਹਿਰਾ ਦੇ ਘਰ ਤੇ ਛਾਪੇ ਪਏ ਸੀ। ਉਸਨੇ ਕਿਹਾ ਕਿ ਛਾਪੇ ਮਰਵਾਏ ਜਾਂਦੇ ਨੇ ਦਬਾਉਣ ਦੇ ਲਈ। ਦੇਖੋ ਇਹ ਹਾਲਾਂਕਿ ਛਾਪੇ ਜਿਹੜੇ ਸੀਗੇ ਜੀ ਇਹ ਕੱਲ ਦੁਪਹਿਰ ਤੱਕ ਪੈਂਦੇ ਰਹੇ। ਸੁਖਪਾਲ ਸਿੰਘ ਖਹਿਰਾ ਹੋਰਾਂ ਦੀ ਬੇਟੀ ਵਿਆਹੀ ਹੋਈ ਆ ਜਿਹੜੇ ਸਾਬਕਾ ਮੁਖੀ ਪੰਜਾਬ ਦੇ ਦਰਬਾਰਾ ਸਿੰਘ ਪੁੱਤਰੇ ਦੇ ਨਾਲ ਦਿੱਲੀ ਉਹ ਰਹਿੰਦੇ ਨੇ। ਸਿੰਘ ਖਹਿਰਾ ਹੋਰਾਂ ਦੇ ਜਿਹੜੇ ਜਵਾਈ ਹੈ ਉਹਦੇ ਘਰ ਵੀ ਛਾਪੇਮਾਰੀ ਜਿਹੜੀ ਉਹ ਕੀਤੀ ਗਈ ਔਰ ਸੁਖਪਾਲ ਸਿੰਘ ਖਹਿਰਾ ਹੋਰਾਂ ਦੇ ਪਿੰਡ ਦੇ ਵਿੱਚ ਵੀ ਜਿਹੜਾ ਰਾਮਗੜ੍ਹ ਸਥਿਤ ਆ ਉੱਥੇ ਛਾਪਾ ਮਾਰਿਆ ਗਿਆ। ਸੁਖਪਾਲ ਸਿੰਘ ਖਹਿਰਾ ਹੋਰਾਂ ਨੇ ਇਹਨਾਂ ਦੋਸ਼ਾਂ ਨੂੰ ਜਿਹੜਾ ਦੀ ਉਹ ਨਕਾਰਿਆ ਕਿ ਮਨੀ ਲਾਂਡਰਿੰਗ ਜਾਂ ਕੋਈ ਫਰਜ਼ੀ ਪਾਸਪੋਰਟ ਜਿਹੜਾ ਦੀ ਉਹਦਾ ਕੋਈ ਦਸਤਾਵੇਜ਼ ਜਿਹੜਾ ਉਹ ਮਿਲਿਆ। ਉਹਨਾਂ ਨੇ ਸੁਖਪਾਲ ਸਿੰਘ ਖਹਿਰਾ ਨੇ ਇਹ ਗੱਲ ਕਹੀ ਹੈ ਕਿ ਕਿਸਾਨਾਂ ਦੀ ਹਮਾਇਤ ਦੇ ਵਿੱਚ ਉਹ ਹਿੱਸਾ ਲੈਂਦੇ ਆ ਰਹੇ ਆ ਤੇ ਉਹਨਾਂ ਨੇ ਜਿਹੜਾ ਸੀਗਾ ਉੱਤਰਾਖੰਡ ਦੇ ਜਿਹੜਾ ਨੌਜਵਾਨ ਸੀਗਾ ਉਹਦਾ ਮਾਮਲਾ ਉਠਾਇਆ ਸੀਗਾ ਜਿਹਦੇ ਕਰਕੇ ਇਹ ਛਾਪੇਮਾਰੀ ਜਿਹੜੀ ਆ ਉਹ ਕੀਤੀ ਗਈ ਹੈ। ਸੁਖਪਾਲ ਸਿੰਘ ਖਹਿਰਾ ਹੋਰਾਂ ਨੇ ਆਪਣੇ ਆਪ ਨੂੰ ਜਿਹੜੀ ਹੈਗੀ ਤਾਪਸੀ ਪੰਨੂ
ਤੇ ਦੂਜਿਆਂ ਦੇ ਘਰਾਂ ਦੇ ਉੱਤੇ ਜਿਹੜੇ ਛਾਪੇ ਮਾਰੇ ਗਏ ਉਹਦੇ ਨਾਲ ਜੋੜ ਕੇ ਵੇਖਿਆ। ਇਹ ਕਿਹਾ ਕਿ ਇਹ ਛਾਪੇ ਵੀ ਉਸੇ ਤਰੀਕੇ ਦੇ ਨਾਲ ਜਿਹੜਾ ਜੀ ਉਹ ਮਾਰੇ ਗਏ ਆ। ਜਿੱਥੋਂ ਤੱਕ ਜਿਹੜੀ ਈਡੀ ਦੀ ਜਿਹੜੀ ਗੱਲ ਆ, ਈਡੀ ਨੇ ਇੰਨੀ ਕੁ ਗੱਲ ਜਿਹੜੀ ਆ ਉਹ ਕਹੀ ਆ। ਹਾਲਾਂਕਿ ਕੋਈ ਜਿਹੜਾ ਜੀ ਪ੍ਰੈਸ ਕਾਨਫਰੰਸ ਨਹੀਂ ਉਹਨਾਂ ਨੇ ਕੀਤੀ, ਪਰ ਇਹ ਕਿਹਾ ਗਿਆ ਕਿ ਇਹ ਮਾਮਲਾ ਜੁੜਿਆ ਹੋਇਆ ਜਿਹੜਾ ਇੱਥੇ ਫਾਜ਼ਿਲਕਾ ਦੀ ਅਦਾਲਤ ਦੇ ਵਿੱਚ ਇੱਕ ਮਾਮਲਾ ਜਿਹੜਾ ਡਰੱਗ ਦੇ ਨਾਲ ਜੁੜਿਆ ਹੋਇਆ ਸੀਗਾ। ਔਰ ਉਹ ਮਾਮਲੇ ਦੇ ਵਿੱਚ ਕਿਉਂਕਿ ਜਿਹੜੇ ਕੁਝ ਲੋਕਾਂ ਨੂੰ ਸਜ਼ਾ ਹੋ ਗਈ ਸੀ, ਤੇ ਉਸ ਤੋਂ ਬਾਅਦ ਸੁਖਪਾਲ ਸਿੰਘ ਖਹਿਰਾ ਹੋਰਾਂ ਦਾ ਨਾਮ ਉਹਦੇ ਵਿੱਚ ਆਇਆ। ਉਹ ਹਾਈ ਕੋਰਟ ਗਏ ਉਦੋਂ, ਤੇ ਹਾਈ ਕੋਰਟ ਨੇ ਉਹਦੇ ਉੱਤੇ ਸਟੇ ਦੇਣ ਤੋਂ ਨਾ ਕਰਤੀ। ਸੁਪਰੀਮ ਕੋਰਟ ਚਲੇ ਗਏ। ਸੁਪਰੀਮ ਕੋਰਟ ਜਿਹੜਾ ਜੀ ਉੱਥੇ ਉਹਨਾਂ ਨੂੰ ਸਟੇ ਮਿਲ ਗਈ ਸੀਗੀ। ਅਜੇ ਤੱਕ ਇਸ ਮਾਮਲੇ ਦੇ ਉੱਤੇ ਸੁਪਰੀਮ ਕੋਰਟ ਦੇ ਵਿੱਚ ਜਿਹੜੀ ਆ ਉਹ ਸੁਣਵਾਈ ਨਹੀਂ ਹੋਈ। ਉਹਨਾਂ ਦਾ ਪਾਸਪੋਰਟ ਉੱਥੇ ਜ਼ਰੂਰ ਜਿਹੜਾ ਜੀ ਉਹ ਜਮ੍ਹਾਂ ਹੈ ਜਿਹੜਾ ਸੁਪਰੀਮ ਕੋਰਟ ਦੇ ਵਿੱਚ। ਹੁਣ ਜਿਹੜਾ ਜੀ ਅਜੇ ਅੱਜ ਇਹਦੇ ਉੱਤੇ ਈਡੀ ਦੇ ਵੱਲੋਂ ਵਿਸਥਾਰ ਦੇ ਵਿੱਚ ਜਾਣਕਾਰੀ ਜਿਹੜੀ ਆ ਉਹ ਦਿੱਤੀ ਜਾ ਸਕਦੀ ਹੈ ਕਿ ਇਹਨਾਂ ਛਾਪਿਆਂ ਦਾ ਮਕਸਦ ਕੀ ਸੀਗਾ, ਉੱਥੋਂ ਕੀ ਬਰਾਮਦ ਹੋਇਆ। ਸੁਖਪਾਲ ਸਿੰਘ ਖਹਿਰਾ ਹੋਰਾਂ ਦੀ ਮੰਨੀਏ ਤਾਂ ਉਹ ਕਹਿੰਦੇ ਕਿ ਬਹੁਤ ਸਾਰੇ ਉਹਨਾਂ ਦੇ ਕੋਲੇ ਕਾਗਜ਼ ਪੱਤਰ ਪਏ ਰਹਿੰਦੇ ਆ ਵੱਖ-ਵੱਖ ਕੇਸਾਂ ਦੇ ਨਾਲ ਸੰਬੰਧਿਤ। ਉਹ ਜਿਹੜਾ ਜੀ ਉਹ ਇਨਫੋਰਸਮੈਂਟ ਡਾਇਰੈਕਟੋਰੇਟ ਵਾਲੇ ਚੁੱਕ ਕੇ ਜਿਹੜਾ ਜੀ ਉਹ ਲੈ ਗਏ। ਇਹ ਉਹਨਾਂ ਦਾ ਫੋਨ ਵੀ ਸੁਖਪਾਲ ਸਿੰਘ ਖਹਿਰਾ ਹੋਰਾਂ ਦਾ ਲੈ ਕੇ ਜ਼ਬਤ ਕਰ ਲਿਆ ਗਿਆ। ਉਹਨਾਂ ਦਾ ਜਿਹੜਾ ਹੈਗਾ PA, ਉਹਦਾ ਵੀ ਫੋਨ ਜਿਹੜਾ ਉਹ ਜ਼ਬਤ ਕੀਤਾ ਗਿਆ, ਔਰ ਜ਼ਬਤ ਕਰਕੇ ਈਡੀ ਆਪਣੇ ਨਾਲ ਫੋਨ ਲੈ ਗਈ ਹੈ। ਉਹਨਾਂ ਦੇ ਬੇਟੇ ਦਾ ਲੈਪਟਾਪ ਵਗੈਰਾ ਉਹ ਵੀ ਨਾਲ ਜਿਹੜਾ ਜੀ ਉਹ ਈਡੀ ਲੈ ਗਈ ਹੈ। ਅੱਜ ਉਮੀਦ ਹੈ ਇਸ ਗੱਲ ਦੀ ਕਿ ਈਡੀ ਇਹਦੇ ਸੰਬੰਧੀ ਅਫੀਸ਼ੀਅਲ ਕੋਈ ਜਾਣਕਾਰੀ ਜਿਹੜੀ ਹੈ ਜੀ ਉਹ ਦਊਗੀ ਜੀ। ਤੇ ਅੱਗੇ ਗੱਲ ਕਰਦੇ ਵਿਧਾਨ ਸਭਾ ਦੇ ਵਿੱਚ ਮਜੀਠੀਏ ਹੁਣੀ ਕਵਿਤਾ ਸੁਣਾ ਕੇ ਆਪ ਹੀ ਕਰ ਗਏ। ਦੇਖੋ, ਕਿਉਂਕਿ ਕਵਿਤਾਵਾਂ ਅਕਸਰ ਵਿਧਾਨ ਸਭਾ ਦੇ ਵਿੱਚ, ਲੋਕ ਸਭਾ ਦੇ ਵਿੱਚ, ਰਾਜ ਸਭਾ ਦੇ ਵਿੱਚ ਚੱਲਦੀਆਂ ਰਹਿੰਦੀਆਂ, ਤੇ ਬਿਕਰਮ ਸਿੰਘ ਮਜੀਠੀਆ ਹੋਰਾਂ ਨੇ ਸ਼ਾਇਦ ਜਿਹੜਾ ਜੀ ਉਹ ਸੋਚਿਆ ਕਿ ਅੱਜ ਉਹ ਵੀ ਕਵਿਤਾ ਜਿਹੜੀ ਉਹ ਸੁਣਾਉਣਗੇ। ਜਿਹੜੀ ਕਵਿਤਾ ਸੀਗੀ ਜਿਹੜੀ ਉਹਨਾਂ ਨੇ ਪੜ੍ਹ ਲਈ, ਉਹ ਪਾਕਿਸਤਾਨ ਦੇ ਇੱਕ ਪ੍ਰਸਿੱਧ ਜਿਹੜੇ ਸ਼ਾਇਰ ਨੇ ਬਾਬਾ ਨਜ਼ਮੀ, ਉਹਨਾਂ ਦੀ ਕਵਿਤਾ ਸੀ ਪੁੱਛੋ ਵੀ। ਤੋ ਉਹਨਾਂ ਨੇ ਜਿਹੜੀ ਦੀ ਇਹ ਪੜ੍ਹ ਦਿੱਤੀ ਕਵਿਤਾ ਵੀ ਇਹਨਾਂ ਕੋਲੇ ਇੰਨਾ ਪੈਸਾ ਕਿੱਥੋਂ ਆਇਆ ਪੁੱਛੋ ਵੀ ਸਾਈਕਲ ਤੋਂ ਇਹਨਾਂ ਕੋਲੇ ਕਾਰ ਕਿੱਥੋਂ ਆ ਗਈ ਪੁੱਛੋ ਵੀ। ਤੇ ਉਹ ਅੱਗੋਂ ਜਿਹੜਾ ਸੀਗਾ ਜੀ ਘਿਰ ਗਏ। ਪਹਿਲਾਂ ਤਾਂ ਚਰਨਜੀਤ ਚੰਨੀ ਹੋਰਾਂ ਨੇ ਜਿਹੜਾ ਸੀਗਾ ਜੀ ਉਹਨਾਂ ਨੂੰ ਟੋਕਿਆ ਜਦੋਂ ਉਹ ਬੋਲ ਰਹੇ ਸੀ। ਤੇ ਉਸ ਤੋਂ ਬਾਅਦ ਫਿਰ ਇਸ ਬਜਟ ਸੈਸ਼ਨ ਦੇ ਵਿੱਚ ਪਹਿਲੀ ਵਾਰੀ ਬੋਲੇ ਨਵਜੋਤ ਸਿੰਘ ਸਿੱਧੂ ਹੋਰੀ, ਸਿੱਧੇ ਹੋ ਪਏ ਜਿਹੜਾ ਸੀਗਾ ਉਹ ਬਿਕਰਮ ਸਿੰਘ ਮਜੀਠੀਆ ਹੋਰਾਂ ਨੂੰ। ਤੇ ਉਹਨਾਂ ਨੇ ਬਾਬਾ ਨਜ਼ਮੀ ਹੋਰਾਂ ਦੀ ਜਿਹੜੀ ਤੁਕ ਸੀਗੀ ਕਿ ਸਾਈਕਲ ਵਾਲੇ ਵਾਰਸ ਬਣੇ ਪਜੈਰੋ ਦੇ, ਇੰਨਾ ਪੈਸਾ ਕਿੱਥੋਂ ਆਇਆ ਪੁੱਛੋ ਵੀ, ਉਹਨੂੰ ਅੱਗੇ ਜਿਹੜਾ ਸੀ ਉਹ ਤੋੜ ਲਿਆ। ਔਰ ਨਾਲ ਦੀ ਨਾਲ ਜਿਹੜਾ ਜੀ ਇਹ ਕਹਿਤਾ ਕਿ ਜਿਹੜੇ ਹੋਟਲ ਇੰਨੇ ਕਿੱਥੋਂ ਬਣੇ ਪੁੱਛੋ ਵੀ। ਇਹ ਵੀ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਤੁਕ ਜੋੜ ਲਈ ਕਿ ਟੁੱਟੀ ਖੜਕੀ ਕੁਆਲਿਸ ਹਰੇ ਰੰਗ ਦੀ 8 ਰੇਂਜ ਰੋਵਰ ਕਿੱਥੋਂ ਆਈਆਂ ਪੁੱਛੋ ਵੀ। ਗਾਂ ਇਹ ਵੀ ਕਿਹਾ ਕਿ ਅਮਰੀਕਾ ਦੇ ਵਿੱਚ ਪਾਰਕਿੰਗ ਲਾਟ ਕਿੱਥੋਂ ਆਏ ਪੁੱਛੋ ਵੀ। ਗਾਂ ਹੋਰ ਤੁਰਦਿਆਂ ਉਹਨਾਂ ਨੇ ਕਿਹਾ ਕਿ ਜਿਹੜੀਆਂ ਇੰਨੀਆਂ ਬੱਸਾਂ ਤੇ ਹੋਟਲ ਖੜੇ ਕੀਤੇ ਇਹ ਵੀ ਪੁੱਛੋ ਵੀ। ਔਰ ਜਦੋਂ ਇੰਨਾ ਕੁਛ ਜਿਹੜਾ ਜੀ ਉਹ ਪੁੱਛਿਆ ਗਿਆ ਤੇ ਫਿਰ ਬਿਕਰਮ ਸਿੰਘ ਮਜੀਠੀਆ ਹੋਰੀ ਆਪਣੀ ਸੀਟ ਦੇ ਉੱਤੇ ਜਿਹੜਾ ਸੀ ਉਹ ਬਹਿ ਗਏ, ਫਿਰ ਬੋਲੇ ਨਹੀਂ, ਬਾਹਰ ਆ ਕੇ ਪ੍ਰੈਸ ਕਾਨਫਰੰਸ ਲਾ ਲਈ। ਇਹ ਗੱਲ ਕਹੀ ਕਿ ਜਿਹੜੇ ਮੈਂ ਸਵਾਲ ਉਠਾਉਣੇ ਸੀਗੇ ਵਿਧਾਨ ਸਭਾ ਦੇ ਵਿੱਚ ਕਿ ਜਿਹੜਾ ਕਰਜ਼ਾ ਹੈ ਉਹ ਪੌਣੇ 3 ਲੱਖ ਕਰੋੜ ਦੇ ਉੱਤੇ ਕਿਵੇਂ ਪਹੁੰਚ ਗਿਆ। GDP ਸਾਰੇ ਸੂਬਿਆਂ ਦੀ ਘਟੀ ਆ ਪਰ ਪੰਜਾਬ ਵਧਾ ਕੇ ਦਿਖਾ ਰਿਹਾ। ਔਰ ਉਹਨਾਂ ਨੇ ਇਹ ਕਿਹਾ ਕਿ ਇਹਨਾਂ ਤੋਂ ਜਿਹੜਾ ਦੀ ਉਹ ਧਿਆਨ ਹਟਾਉਣ ਦੇ ਵਾਸਤੇ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਉਹਨਾਂ ਦੇ ਉੱਤੇ ਅਟੈਕ ਕੀਤਾ। ਉਹਨਾਂ ਕਿਹਾ ਕਿ ਅਟੈਕ ਦਾ ਜਵਾਬ ਤਾਂ ਉਹ ਵੀ ਦੇ ਸਕਦੇ ਸੀ ਪਰ ਦਿੱਤਾ ਇਸ ਕਰਕੇ ਨਹੀਂ ਕਿ ਉਹਨਾਂ ਨੇ ਇਸ ਮਾਮਲੇ ਨੂੰ ਉਲਝਾ ਲੈਣਾ ਸੀਗਾ, ਤਾਂ ਕਰਕੇ ਮੈਂ ਕਵਿਤਾ ਜਿਹੜੀ ਜੀ ਉੱਥੇ ਹੀ ਛੱਡਤੀ। ਲੱਗਦਾ ਜੀ ਕਿ ਜਿਹੋ ਜਿਹੇ ਹਾਲਾਤ ਸੀਗੇ ਉਸ ਹਿਸਾਬ ਦੇ ਨਾਲ ਘੱਟੋ ਘੱਟ ਬਿਕਰਮ ਮਜੀਠੀਆ ਹੋਰੀ ਗਾਂ ਵਿਧਾਨ ਸਭਾ ਦੇ ਵਿੱਚ ਕਵਿਤਾ ਨਹੀਂ ਪੜ੍ਹਨਗੇ। ਜੇ ਪੜ੍ਹਨਗੇ ਤੇ ਉਹ ਪਹਿਲਾਂ ਕਿਸੇ ਨੂੰ ਪੜਵਾ ਲੈਣਗੇ ਵੀ ਇਦਾਂ ਦੀ ਨਾ ਹੋਵੇ ਜਿਹੜੀ ਆਪ ਦੇ ਉੱਤੇ ਹੀ ਉਹਨਾਂ ਦੇ ਢੁੱਕ ਜਾਵੇ। ਜੀ ਬਹੁਤਾ ਕੁਛ ਤਾਂ ਇਹਨਾਂ ਤੇ ਆਪ ਤੇ ਢੁੱਕਦਾ ਆ। ਤੇ ਗੱਲ ਕਰਦੇ ਅੱਗੇ ਕਿਸਾਨਾਂ ਨੂੰ ਸਿੱਧੀ ਅਦਾਇਗੀ ਦਾ ਕੰਮ ਚੱਲ ਰਿਹਾ ਆ, ਇਹ ਮੁੱਦਾ ਵੀ ਲੋਕ ਸਭਾ ਦੇ ਵਿੱਚ ਭਖਿਆ। ਇਹ ਪੰਜਾਬ ਦੇ ਵਿੱਚ ਆਉਣ ਵਾਲੀ ਜਿਹੜੀ ਕਣਕ ਦੀ ਫਸਲ ਹੈ ਉਹਦੇ ਵਿੱਚ ਕੇਂਦਰ ਦੀ ਸਰਕਾਰ ਜਿਹੜੀ ਹੈ ਜੀ ਉਹ ਕਿਉਂਕਿ ਕੁਛ ਨਾ ਕੁਛ ਉਹ ਟੁੱਚਰਾਂ ਡਾਹ ਰਹੀ ਹੈ ਨਵੀਆਂ।
ਇਹਦੇ ਵਾਸਤੇ ਜਿਹੜੇ ਕਿਸਾਨ ਨੇ ਉਹਨਾਂ ਨੂੰ ਆਨਲਾਈਨ ਅਪਲੋਡ ਕਰਨਾ ਪਊਗੀ ਆਪਣੀ ਜਾਣਕਾਰੀ ਤੇ ਆਪਣਾ ਜ਼ਮੀਨ ਦਾ ਰਿਕਾਰਡ ਪੂਰਾ ਅਪਲੋਡ ਜਿਹੜਾ ਜੀ ਉਹ ਕਰਨਾ ਪਊਗਾ। ਫਿਰ ਪੈਸੇ ਜਿਹੜੇ ਆ ਉਹਨਾਂ ਦੇ ਖਾਤੇ ਦੇ ਵਿੱਚ ਆਉਣਗੇ। ਮਤਲਬ ਕਿ ਉਨੀ ਦੇਰ ਤੱਕ ਪੈਸੇ ਖਾਤੇ ਦੇ ਵਿੱਚ ਨਹੀਂ ਆਉਣਗੇ। ਮੈਂ ਅੱਗੇ ਵੀ ਇੱਕ ਦਿਨ ਗੱਲ ਕੀਤੀ ਸੀ ਕਿ ਬਹੁਤ ਸਾਰੇ ਪ੍ਰਵਾਸੀ ਪੰਜਾਬੀ ਨੇ, ਬਾਹਰਲੇ ਮੁਲਕਾਂ ਦੇ ਵਿੱਚ ਰਹਿੰਦੇ ਆ, ਉਹਨਾਂ ਦੀਆਂ ਜ਼ਮੀਨਾਂ ਇੱਥੇ ਨੇ, ਕਿਸੇ ਹੋਰ ਨੂੰ ਹਿੱਸੇ ਠੇਕੇ ਦੇ ਉੱਤੇ ਉਹਨਾਂ ਨੇ ਜ਼ਮੀਨਾਂ ਦਿੱਤੀਆਂ ਹੋਈਆਂ ਨੇ, ਉਹਨਾਂ ਦਾ ਰਿਕਾਰਡ ਨਹੀਂ ਚੱਲਣਾ। ਜਿਹੜਾ ਮਾਲਕ ਹੈ ਜ਼ਮੀਨ ਦਾ, ਉਹਨੂੰ ਆਪਣਾ ਰਿਕਾਰਡ ਜਿਹੜਾ ਉਹ ਅਪਲੋਡ ਕਰਨਾ ਪਊਗਾ। ਪੂਰੀ ਜ਼ਮੀਨ ਦੀ ਜਾਣਕਾਰੀ ਜਿਹੜੀ ਆ ਉਹ ਜ਼ਮੀਨ ਦਾ ਰਿਕਾਰਡ ਜਿਹੜਾ ਉਹ ਅਪਲੋਡ ਕਰਨਾ ਪਊਗਾ। ਫਿਰ ਉਹਨੂੰ ਇਹ ਪੈਸੇ ਉਹਦੇ ਖਾਤੇ ਦੇ ਵਿੱਚ ਆਉਣਗੇ ਤੇ ਜਿਹੜਾ ਹਿੱਸੇ ਠੇਕੇ ਤੇ ਵਾਰਿਆ ਉਹਨੂੰ ਅੱਗੋਂ ਫਿਰ ਉਹ ਦੇ ਸਕਦੇ ਆ, ਡਾਇਰੈਕਟਲੀ ਉਹਨੂੰ ਪੈਸੇ ਨਹੀਂ ਮਿਲਣੇ। ਹੁਣ ਤੱਕ ਇਹ ਹੁੰਦਾ ਸੀਗਾ ਕਿ FCI ਜਿਹੜੀ ਆ ਉਹ ਆੜ੍ਹਤੀਆਂ ਦੇ ਖਾਤੇ ਦੇ ਵਿੱਚ ਪੈਸੇ ਆਉਂਦੇ ਸੀ, ਆੜ੍ਹਤੀਆ ਜਿਹੜਾ ਜੀ ਉਹ ਅੱਗੋਂ ਦਿੰਦਾ ਸੀ। ਇਹ ਆੜ੍ਹਤੀਆਂ ਨੂੰ ਤੋੜਨ ਦਾ ਇੱਕ ਤਰੀਕਾ ਹੈ ਕਿ ਕਿਸਾਨਾਂ ਦੇ ਨਾਲੋਂ ਉਹਨਾਂ ਨੂੰ ਤੋੜਿਆ ਜਾਵੇ, ਕਿਉਂਕਿ ਜਿਹੜਾ ਆੜ੍ਹਤੀ ਉਹ ਥੋੜੇ ਥੋੜੇ ਕਰਕੇ ਪੈਸੇ ਦਿੰਦਾ ਜਿਹੜੇ ਫਸਲਾਂ ਆਉਣ ਤੋਂ ਪਹਿਲਾਂ, ਉਹਨੇ ਆਪਣੇ ਜਿਹੜੇ ਕੱਟਣੇ ਹੁੰਦੇ ਆ। ਮੈਂ ਅੱਗੇ ਵੀ ਇੱਕ ਦਿਨ ਗੱਲ ਕੀਤੀ ਸੀ ਵੀ ਜਿਹੜਾ ਇਹ ਖੇਤੀ ਕਾਨੂੰਨ ਨੇ ਇਹਨਾਂ ਦਾ ਜਿਹੜਾ ਅੱਗੇ ਤੋਂ ਅੱਗੇ ਇਹ ਸਾਰਾ ਸਰਕਲ ਹੈ ਉਹਦੇ ਉੱਤੇ ਇਹਦਾ ਇੰਪੈਕਟ ਪੈਣਾ, ਇਹਦਾ ਇਫੈਕਟ ਜਿਹੜਾ ਜੀ ਉਹ ਪੈਣਾ। ਆੜ੍ਹਤੀਆ ਜਿਹੜਾ ਕਿਸਾਨ ਦੀ ਮਦਦ ਦੇ ਇਹ ਵਰ੍ਹਿਆਂ ਤੋਂ ਚੱਲਦਾ, ਕੋਈ ਅੱਜ ਦਾ ਥੋੜ੍ਹੀ ਹੈ। ਜੇ ਕਿਸਾਨ ਨੂੰ ਆਪਣੇ ਘਰ ਦੇ ਵਿੱਚ ਹੋਣ ਵਾਲੇ ਕਿਸੇ ਦੁੱਖ ਸੁੱਖ ਦੇ ਸਮਾਗਮ ਦੇ ਵਾਸਤੇ ਜਿਹੜੀ ਰਾਸ਼ਨ ਚਾਹੀਦਾ, ਗਰੋਸਰੀ ਚਾਹੀਦੀ ਆ, ਤਾਂ ਉਹ ਪਰਚੀ ਦਿੰਦਾ ਕਿ ਕਿਸੇ ਦੁਕਾਨ ਤੋਂ, ਉਹ ਜਿਹੜੀ ਦੁਕਾਨ ਦੇ ਨਾਲ ਉਹਦੀ ਹੈ ਸੈਟਿੰਗ, ਉੱਥੋਂ ਉਹ ਚੁੱਕ ਲੈਂਦਾ ਕਿਸਾਨ। ਜਿਹੜਾ ਉਸ ਰਾਸ਼ਨ ਵਾਲੀ ਦੁਕਾਨ ਨੂੰ ਪਤਾ ਕਿ ਉਹਦੇ ਪੈਸੇ ਮਰਨ ਨਹੀਂ ਲੱਗੇ। ਜੇ ਵਿਆਹ ਸ਼ਾਦੀ ਦੇ ਵਾਸਤੇ ਕੱਪੜੇ ਵਗੈਰਾ ਬਣਾਉਣੇ ਨੇ, ਉਹਦੀ ਪਰਚੀ ਵੀ ਆੜ੍ਹਤੀਆ ਦਿੰਦਾ ਕਿ ਫਲਾਣ ਦੁਕਾਨ ਤੋਂ ਜਿਹੜੇ ਕੱਪੜੇ ਨੇ ਕਿਸਾਨ ਲੈ ਲਵੇ, ਉਹਦੇ ਪੈਸੇ ਉਹ ਦੇ ਦਿੰਦਾ। ਇਹ ਜਿਹੜਾ ਇੱਕ ਰਿਸ਼ਤਾ ਹੈ ਕਿਸਾਨ ਤੇ ਆੜ੍ਹਤੀਏ ਦਾ, ਇਹ ਤੋੜਨ ਦੇ ਭਰਪੂਰ ਯਤਨ ਜਿਹੜੇ ਆ ਉਹ ਹੋ ਰਹੇ ਆ। ਤਾਈਓ ਕਰਕੇ ਇਹ ਕਿਹਾ ਜਾ ਰਿਹਾ ਸੀ ਨਾ, ਜਿਹੜਾ ਅੰਦੋਲਨ ਆ ਇਹ ਦਲਾਲ ਨੇ ਅੰਦੋਲਨ ਜਿਹੜੇ ਕਰ ਰਹੇ, ਵਿਚੋਲੀਏ ਅੰਦੋਲਨ ਕਰ ਰਹੇ ਨੇ। ਇਹਨੂੰ ਲੈ ਕੇ ਇਹ ਮਾਮਲਾ ਉੱਠਿਆ ਲੋਕ ਸਭਾ ਦੇ ਵਿੱਚ। ਹਰਸਿਮਰਤ ਕੌਰ ਬਾਦਲ ਹੋਰਾਂ ਨੇ ਇਸ ਮਾਮਲੇ ਨੂੰ ਜਿਹੜਾ ਜੀ ਉਹ ਉਠਾਇਆ ਔਰ ਜਿਹੜਾ ਇਹ ਕਿਹਾ ਕਿ ਕੇਂਦਰ ਰਾਜਾਂ ਦੇ ਅਧਿਕਾਰਾਂ ਦੇ ਵਿੱਚ ਹਰ ਜਗ੍ਹਾ ਦੇ ਉੱਤੇ ਦਖਲ ਜਿਹੜਾ ਜੀ ਉਹ ਦੇ ਰਿਹਾ। ਇਹ ਵੀ ਕਿਹਾ ਕਿ 40% ਕਿਸਾਨ ਬੇਜ਼ਮੀਨੇ ਨੇ, ਉਹ ਫਸਲ ਦੀ ਅਦਾਇਗੀ ਲਈ FCI ਦੇ ਵੱਲੋਂ ਜ਼ਮੀਨੀ ਰਿਕਾਰਡ ਪੇਸ਼ ਕਰਨ ਦੀ ਸ਼ਰਤ ਤੋਂ ਬਾਅਦ ਕਿੱਥੇ ਜਿਹੜਾ ਜੀ ਉਹ ਜਾਣਗੇ। ਇਹਦੇ ਉੱਤੇ ਹੈਰਾਨੀਜਨਕ ਤਰੀਕੇ ਦੇ ਨਾਲ ਖੇਤੀਬਾੜੀ ਮੰਤਰੀ ਨੇ ਨਹੀਂ, ਬਲਕਿ ਰੇਲ ਮੰਤਰੀ ਪਿਊਸ਼ ਗੋਇਲ ਜਿਹੜੇ ਜੀ ਉਹ ਜਵਾਬ ਦੇ ਰਹੇ ਨੇ। ਇਹ ਵੀ ਆਪਣੇ ਆਪ ਦੇ ਵਿੱਚ ਇੱਕ ਹੈਰਾਨੀ ਵਾਲੀ ਗੱਲ ਹੀ ਆ। ਜਦੋਂ ਵੈਸੇ ਗੱਲਬਾਤ ਹੁੰਦੀ ਸੀਗੀ ਉਸ ਟਾਈਮ ਦੇ ਉੱਤੇ ਵੀ ਉਹੀ ਵਿੱਚ ਬੈਠਦੇ ਸੀ। ਇਹ ਕਿਹਾ ਉਹਨਾਂ ਨੇ ਕਿ ਹਰਸਿਮਰਤ ਹੋਰੀ ਇਸੇ ਮੰਤਰੀ ਮੰਡਲ ਦਾ ਪਹਿਲਾਂ ਹਿੱਸਾ ਹੁੰਦੇ ਸੀਗੇ, ਪਤਾ ਨਹੀਂ ਹੁਣ ਉਹ ਮੋਦੀ ਸਰਕਾਰ ਦੀ ਪਾਰਦਰਸ਼ਤਾ ਦੇ ਪ੍ਰਤੀ ਵਚਨਬੱਧਤਾ ਜਿਹੜੀ ਆ ਜੀ ਉਹਨੂੰ ਭੁੱਲ ਕਿਉਂ ਗਈ ਹੈ। ਇਹ ਵੀ ਕਿਹਾ ਕਿ ਹੁਣ ਤੱਕ ਹਰਸਿਮਰਤ ਕੌਰ ਬਾਦਲ ਨੇ ਖੇਤੀ ਕਾਨੂੰਨ ਬਾਰੇ ਸਰਕਾਰ ਦੇ ਨਾਲ ਸੀ, ਉਹ ਇਹਨਾਂ ਸਾਰੇ ਮੁੱਦਿਆਂ ਦੇ ਉੱਤੇ ਉਹਨਾਂ ਨੇ ਜ਼ੋਰ ਸ਼ੋਰ ਦੇ ਨਾਲ ਹਾਮੀ ਵੀ ਭਰੀ ਸੀਗੀ। ਪਿਊਸ਼ ਗੋਇਲ ਨੇ ਇਹ ਵੀ ਗੱਲ ਕਹੀ ਕਿ ਪੂਰੇ ਦੇਸ਼ ਦੇ ਵਿੱਚ FCI ਦੀ ਜਿਹੜੀ ਖਰੀਦ ਆ ਉਹ ਵਧੀਆ ਤਰੀਕੇ ਦੇ ਨਾਲ ਚੱਲ ਰਹੀ ਹੈ, ਪਰ ਫਿਰ ਤੋਣਾ ਲਾਤਾ ਕਿ ਇੱਕੋ ਸੂਬਾ ਜਿਹੜਾ ਇਹ ਕਹਿੰਦਾ ਕਿ ਅਸੀਂ ਰਿਕਾਰਡ ਨਹੀਂ ਜਿਹੜਾ ਜੀ ਉਹ ਦੇਵਾਂਗੇ। ਟਾਰਗੇਟ ਜਿਹੜਾ ਜੀ ਉਹ ਪੰਜਾਬ ਹੈ। ਇਹ ਵੀ ਕਿਹਾ ਕਿ ਜ਼ਮੀਨੀ ਰਿਕਾਰਡ ਅਪਡੇਟ ਕਰਨਾ ਪੈਣਾ ਤੇ ਸਰਕਾਰ ਜਿਹੜੀ ਆ ਉਹ ਟੈਕਸ ਪੇਅਰ ਦੇ ਪੈਸਿਆਂ ਨੂੰ ਬਚਾਉਣ ਦੇ ਵਾਸਤੇ ਪਾਰਦਰਸ਼ਤਾ ਪ੍ਰਬੰਧ ਜਿਹੜਾ ਜੀ ਉਹ ਲਿਆਉਣਾ ਚਾਹੁੰਦੀ ਹੈ। ਹੁਣ ਇਹਨੂੰ ਹੋ ਸਕਦਾ ਜੀ ਕੁਝ ਲੋਕ ਈਜ਼ੀ ਲੈਣ ਦੀ ਕੋਈ ਫਰਕ ਨਹੀਂ ਪੈਣਾ, ਪਰ ਇਹ ਸਾਰਾ ਰਿਕਾਰਡ ਜਿਹੜਾ ਜੀ ਉਹ ਦੇਣਾ ਪਊਗਾ ਜੇ ਕਣਕ ਦੀ ਫਸਲ ਦੀ ਅਦਾਇਗੀ ਜਿਹੜੀ ਆ ਉਹ ਕਰਵਾਉਣੀ ਹੈ, ਕਿਉਂਕਿ ਬਹੁਤ ਲੋਕ ਨੇ ਜਿਨ੍ਹਾਂ ਦੀਆਂ ਜ਼ਮੀਨਾਂ ਇੱਥੇ ਨੇ ਤੇ ਅੱਗੇ ਹਿੱਸੇ ਠੇਕੇ ਤੇ ਦਿੱਤੀਆਂ ਹੋਈਆਂ। ਬਿਲਕੁਲ ਜੀ ਬਿਲਕੁਲ, ਉਹ ਰਿਕਾਰਡ ਨੂੰ ਪਤਾ ਨਹੀਂ ਉਹਨੇ ਕੀ ਕਰਨਾ ਹੈ। ਅੱਗੇ ਗੱਲ ਕਰਦੇ ਹਾਂ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਦੂਜੇ ਤੇ ਦੂਸ਼ਣਬਾਜ਼ੀ। ਦੇਖੋ ਇਹ ਹੈ ਕਿ ਆਪਾਂ ਕੱਲ ਵੀ ਗੱਲ ਜਿਹੜੀ ਉਹ ਕੀਤੀ ਸੀਗੀ ਕਿ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਫਿਰ ਜਿਹੜੀ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ, ਹੁਣ ਕਿਉਂਕਿ ਹਰਿਆਣੇ ਦੇ ਵਿੱਚ ਵੱਖਰੀ ਜਿਹੜੀ ਦੀ ਉਹ ਬਣ ਗਈ ਤੇ ਵੱਖਰੀ ਬਣਾਈ ਜਿਹੜੀ ਜੀ ਉਹ ਵਜ੍ਹਾ ਹੋਰ ਸੀਗੀ, ਪਰ ਉਹੀ ਜਿਹੜਾ ਜੀ ਉਹ ਕਲੇਸ਼ ਇੱਥੇ ਹਰਿਆਣੇ ਦੇ ਵਿੱਚ ਜਿਹੜਾ ਸ਼ੁਰੂ ਹੋ ਗਿਆ। ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਜਿਹੜੀ ਅੰਦਰੋਂ ਅੰਦਰ ਹੀ ਚੱਲ ਰਹੀ ਖਿੱਚ ਧੂ ਸੀਗੀ, ਹੁਣ ਉਹ ਖੁੱਲ੍ਹ ਕੇ ਸਾਹਮਣੇ ਆ ਗਈ ਹੈ। ਪ੍ਰਧਾਨ ਤੇ ਕਾਰਜਕਾਰਨੀ ਦੇ ਮੈਂਬਰ ਇੱਕ ਦੂਜੇ ਦੇ ਉੱਤੇ ਸਿੱਧੇ ਦੋਸ਼ ਲਾ ਕੇ ਆਪਣੇ ਆਪ ਨੂੰ ਜਿਹੜਾ ਜੀ ਉਹ ਸੁਥਰਾ ਦੱਸਣ ਦੀ ਕੋਸ਼ਿਸ਼ ਦੇ ਵਿੱਚ ਲੱਗੇ ਹੋਏ ਆ।
ਕਮੇਟੀ 2 ਧੜਿਆਂ ਦੇ ਵਿੱਚ ਮੁਕੰਮਲ ਵੰਡੀ ਜਾ ਚੁੱਕੀ ਹੈ। ਕਮੇਟੀ ਮੈਂਬਰ ਅਪਾਰ ਸਿੰਘ ਕਿਸ਼ਨਗੜ੍ਹ ਨੇ ਜਿਹੜਾ ਜੀ ਇਹ ਕਿਹਾ ਕਿ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਤੇ ਉਹਨੇ ਗੰਭੀਰ ਦੋਸ਼ ਲਾਏ ਆ। ਉਹਨੇ ਕਿਹਾ ਕਿ 6 ਮਹੀਨੇ ਦੇ ਅੰਦਰ ਹੀ ਦਾਦੂਵਾਲ ਦੀ ਅਸਲੀਅਤ ਸਿੱਖ ਸੰਗਤ ਦੇ ਸਾਹਮਣੇ ਆ ਗਈ ਹੈ। ਜਿਹੜੀ ਆਸ ਤੇ ਵਿਸ਼ਵਾਸ ਦੇ ਨਾਲ ਸਿੱਖ ਸੰਗਤ ਨੇ ਦਾਦੂਵਾਲ ਨੂੰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਮਾਨ ਸੌਂਪੀ ਸੀ, ਉਹਦੇ ਤੇ ਦਾਦੂਵਾਲ 6 ਮਹੀਨਿਆਂ 'ਚ ਫੇਲ ਹੋ ਗਿਆ ਤੇ ਮੈਂਬਰਾਂ ਦਾ ਉਹਨਾਂ ਤੋਂ ਵਿਸ਼ਵਾਸ ਉੱਠ ਗਿਆ। ਉਹਨਾਂ ਨੇ ਇਹ ਦਾਅਵਾ ਕੀਤਾ ਕਿ 34 ਮੈਂਬਰਾਂ ਦੇ ਵਿੱਚੋਂ 28 ਮੈਂਬਰ ਦਾਦੂਵਾਲ ਦੇ ਖਿਲਾਫ ਆ ਤੇ ਝਿੰਡਾ ਗਰੁੱਪ ਦੇ ਨਾਲ ਨੇ। ਔਰ ਦਾਦੂਵਾਲ ਨੂੰ ਪ੍ਰਧਾਨ ਮੰਨਣ ਤੋਂ ਉਹਨਾਂ ਨੇ ਸਾਫ਼ ਨਾ ਕੀਤੀ ਆ ਤੇ ਇਹ ਕਿਹਾ ਕਿ ਛੇਤੀ ਉਹ ਆਪਣਾ ਨਵਾਂ ਪ੍ਰਧਾਨ ਜਿਹੜਾ ਚੁਣਨਗੇ। ਉਹਨਾਂ ਨੇ ਦੋਸ਼ ਇਹ ਲਾਇਆ ਕਿ 6 ਮਹੀਨਿਆਂ ਦੇ ਵਿੱਚ ਦਾਦੂਵਾਲ ਨੇ ਸੋਸ਼ਲ ਮੀਡੀਆ ਤੇ ਆਪਣੀਆਂ ਖਬਰਾਂ ਤੇ ਪ੍ਰਸ਼ੰਸਾ ਦੇ ਪੁਲ ਬੰਨਣ ਤੋਂ ਇਲਾਵਾ ਕੋਈ ਹੋਰ ਕੰਮ ਨਹੀਂ ਕੀਤਾ ਜਿਹੜਾ ਕਿ ਸਿੱਖ ਸਮਾਜ ਦੇ ਹਿੱਤ ਦੇ ਵਿੱਚ ਹੋਵੇ। ਇਹ ਵੀ ਕਿਹਾ ਕਿ ਪ੍ਰਧਾਨ ਬਣਦੇ ਉਹਨਾਂ ਨੇ ਸਾਰੀ ਕਮਾਨ ਆਪਣੇ ਹੱਥ ਦੇ ਵਿੱਚ ਲੈ ਲਈ ਤੇ ਇੱਥੋਂ ਤੱਕ ਕਿ ਬੈਂਕਾਂ ਦੇ ਖਾਤੇ ਵੀ ਉਹ ਆਪ ਦੇਖਦੇ ਨੇ ਜਿਹੜੇ ਕਿ ਉਹਨਾਂ ਦੇ ਅਧਿਕਾਰ ਖੇਤਰ ਤੋਂ ਬਾਹਰ ਹੈ। ਅਪਾਰ ਸਿੰਘ ਨੇ ਉਹਨਾਂ ਦੇ ਉੱਤੇ ਲੱਗੇ ਜਿਹੜੇ ਗਬਨ ਦੇ ਦੋਸ਼ ਨੇ ਉਹਨੂੰ ਨਕਾਰਿਆ ਔਰ ਇਹ ਕਿਹਾ ਕਿ ਗੁਰਦੁਆਰਾ ਕਮੇਟੀ ਦਾ ਕਿਸੇ ਪੈਸੇ ਦਾ ਨਾ ਕਦੇ ਗਬਨ ਕੀਤਾ, ਨਾ ਕਿਸੇ ਠੇਕੇਦਾਰ ਤੋਂ ਕੋਈ ਪੈਸਾ ਲਿਆ। ਉਹਨਾਂ ਨੇ ਕਿਹਾ ਕਿ ਜੇ ਦੋਸ਼ ਸਾਬਤ ਹੋਏ ਤਾਂ ਇੱਕ ਪੈਸਾ ਭਰਨ ਦੇ ਵਾਸਤੇ ਜਿਹੜਾ ਉਹ ਤਿਆਰ ਨਹੀਂ। ਇਹ ਵੀ ਕਿਹਾ ਜਾ ਰਿਹਾ ਕਿ ਇਸ ਤਰ੍ਹਾਂ ਦੇ ਸੰਕੇਤ ਮਿਲ ਰਿਹਾ ਕਿ ਝਿੰਡਾ ਗਰੁੱਪ ਜਿਹੜਾ ਛੇਤੀ ਇੱਕ ਬੈਠਕ ਕਰਕੇ ਦੋਵਾਂ ਮੈਂਬਰਾਂ ਵੱਲੋਂ ਉਹਨਾਂ ਦੇ ਹੱਕ ਦੇ ਵਿੱਚ ਆਉਣ ਦਾ ਦਾਅਵਾ ਜਿਹੜਾ ਵੀ ਉਹ ਕਰ ਸਕਦੇ ਆ। ਉਧਰ ਜਿਹੜੀ ਹਰਿਆਣਾ ਸਿੱਖ ਗੁਰਦੁਆਰਾ ਕਮੇਟੀ ਆ ਉਹਨੇ ਇੱਕ ਪੁਰਾਣਾ ਜਿਹੜਾ ਪੱਤਰ ਆ ਉਹ ਜਾਰੀ ਕੀਤਾ 18 ਜੂਨ 16 ਨੂੰ ਪੁਰਾਣੀ ਝਿੰਡਾ ਕਮੇਟੀ ਦੇ ਵੱਲੋਂ ਅਪਾਰ ਸਿੰਘ ਨੂੰ ਲਿਖਿਆ ਗਿਆ ਸੀਗਾ, ਜਿਹਦੇ ਵਿੱਚ ਅਪਾਰ ਸਿੰਘ ਨੂੰ ਹੁਕਮ ਦਿੱਤੇ ਗਏ ਸੀਗੇ ਕਿ ਉਹਦੇ ਨਾਮ ਗੁਰਦੁਆਰੇ ਦੀ ਜ਼ਮੀਨ ਦੇ ਠੇਕੇ ਦੀ ਰਕਮ ਜਿਹੜੀ ਆ ਉਹ ਖੜੀ ਆ ਤੇ ਉਹਨੂੰ ਉਹ ਛੇਤੀ ਜਮ੍ਹਾਂ ਕਰਾਉਣ। ਇਹ ਪੱਤਰਕਾਰਾਂ ਨੂੰ ਜਾਰੀ ਕਰਦੇ ਹੋਏ ਜਿਹੜਾ ਸਕੱਤਰ ਆ ਉਹਨੇ ਇਹ ਕਿਹਾ ਕਿ ਅਪਾਰ ਸਿੰਘ ਭਾਵੇਂ ਜੋ ਮਰਜ਼ੀ ਕਹੀ ਜਾਏ ਪਰ ਇਹ ਚਿੱਠੀ ਤੋਂ ਸਪਸ਼ਟ ਹੈ ਕਿ ਉਹਨੇ ਗੁਰੂ ਘਰ ਦਾ ਪੈਸਾ ਜਿਹੜਾ ਜੀ ਉਹ ਦੇਣਾ। ਦਾਦੂਵਾਲ ਨੇ ਇਹ ਗੱਲ ਕਹੀ ਆ ਕਿ ਕਮੇਟੀ ਦੀ ਪ੍ਰਧਾਨਗੀ ਉਹਦੇ ਲਈ ਕੋਈ ਮਹੱਤਵ ਨਹੀਂ ਰੱਖਦੀ ਔਰ ਇਸ ਤਰ੍ਹਾਂ ਦੀਆਂ 100 ਪ੍ਰਧਾਨਗੀਆਂ ਉਹ ਤਿਆਗ ਸਕਦੇ ਆ ਗੁਰੂ ਦੇ ਮਾਣ ਸਨਮਾਨ ਦੇ ਵਾਸਤੇ। ਇਹ ਵੀ ਕਿਹਾ ਕਿ ਉਹ ਪ੍ਰਧਾਨ ਰਹਿਣ ਜਾਂ ਨਾ ਰਹਿਣ ਗੁਰਦੁਆਰੇ ਦਾ ਇੱਕ ਵੀ ਪੈਸਾ ਨਾ ਖਾਣਗੇ ਨਾ ਕਿਸੇ ਨੂੰ ਖਾਣ ਦੇਣਗੇ। ਵੈਸੇ ਸੁਣਿਆ ਹੋਇਆ ਹੋਊਗਾ ਜੀ ਬਹੁਤ ਸਾਰਿਆਂ ਦੇ ਜਿਹੜਾ ਦੀ ਉਹ ਡਾਇਲਾਗ ਵੱਡੇ ਆਗੂ ਨੇ ਇੱਕ ਨੇ ਕਿਹਾ ਸੀ ਰਾਜਨੀਤਿਕ ਨੇ। ਔਰ ਇਹ ਵੀ ਕਿਹਾ ਉਹਨਾਂ ਨੇ ਕਿ ਅਪਾਰ ਸਿੰਘ 28 ਮੈਂਬਰਾਂ ਨੂੰ ਲੈ ਕੇ ਮੁੱਖ ਦਫ਼ਤਰ 6ਵੀਂ ਤੇ 9ਵੀਂ ਪਾਤਸ਼ਾਹੀ ਚੀਕਾ ਦੇ ਵਿੱਚ ਮੌਜੂਦ ਹੋ ਜਾਣਗੇ ਤਾਂ ਉਹ ਨੈਤਿਕਤਾ ਦੇ ਆਧਾਰ ਤੇ ਅਸਤੀਫਾ ਜਿਹੜਾ ਜੀ ਉਹ ਦੇ ਦੇਣਗੇ। ਬਦਕਿਸਮਤੀ ਆ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਤੋਂ ਬਾਅਦ ਹਰਿਆਣੇ ਦੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਉਸੇ ਹੀ ਵਹਿਣ ਦੇ ਵਿੱਚ ਵਹਿ ਤੁਰੀ ਹੈ। ਬਿਲਕੁਲ ਜੀ, ਇੱਕ ਦੂਜੇ ਨੂੰ ਫੋਲੋ ਕਰਦੇ ਆ। ਤਾਂ ਅੱਗੇ ਭਾਜਪਾ ਨੇ ਲਿਆ ਉੱਤਰਾਖੰਡ ਦੇ ਵਿੱਚ ਮੁੱਖ ਮੰਤਰੀ ਦਾ ਅਸਤੀਫਾ ਤੇ ਉਸ ਤੋਂ ਬਾਅਦ ਕੀ ਕਰਨਾ ਹੈ? ਦੇਖੋ ਜਿਹੜਾ ਇਹ ਉੱਤਰਾਖੰਡ ਹੈ ਉੱਥੇ ਇਹ ਕਿਹਾ ਜਾ ਰਿਹਾ ਕਿ ਕਿਉਂਕਿ ਜਿਹੜੇ ਉੱਥੋਂ ਦੇ ਮੁੱਖ ਮੰਤਰੀ ਨੇ ਉਹ ਬਹੁਤ ਜ਼ਿਆਦਾ ਕਿਹਾ ਜਾਂਦਾ ਉਹਨਾਂ ਦੇ ਵਾਸਤੇ ਕਿ ਹੰਕਾਰੀ ਟਾਈਪ ਦੇ ਉਹ ਵਿਅਕਤੀ ਨੇ। ਅੱਛਾ, ਪਸੰਦ ਸੀ ਉਹ ਜਿਹੜੀ ਭਾਰਤੀ ਜਨਤਾ ਪਾਰਟੀ ਨੇ ਜਿਹਨਾਂ ਲੋਕਾਂ ਨੂੰ ਉਦੋਂ ਚੋਣਾਂ ਦੇ ਵਿੱਚ ਲਿਆਂਦਾ ਸੀਗਾ ਨਾਲ ਕਿ ਤੁਹਾਨੂੰ ਮੁੱਖ ਮੰਤਰੀ ਬਣਾਵਾਂਗੇ, ਉਹ ਹੁਣ ਮੁੱਖ ਮੰਤਰੀ ਦੀ ਦੌੜ ਦੇ ਵਿੱਚ ਕਿਤੇ ਨਹੀਂ, ਮਤਲਬ ਕਿ ਯੂਜ਼ ਜਿਹੜਾ ਜੀ ਉਹ ਕਰਨਾ। 4 ਸਾਲ ਤੱਕ ਮੁੱਖ ਮੰਤਰੀ ਰਹੇ ਤ੍ਰਿਵੇਂਦਰ ਸਿੰਘ ਰਾਵਤ ਜਿਹੜੇ ਆ ਉਹਨਾਂ ਨੂੰ ਦਿੱਲੀ ਸੱਦਿਆ। ਦਿੱਲੀ ਸੱਦ ਕੇ ਉਹਨਾਂ ਨੂੰ ਇਹ ਕਹਿਤਾ ਕਿ ਜਾਓ ਤੇ ਜਾ ਕੇ ਰਾਜਪਾਲ ਨੂੰ ਅਸਤੀਫਾ ਦੇ ਦਿਓ। ਰਾਵਤ ਨੂੰ ਜਦੋਂ ਇਹ ਪੁੱਛਿਆ ਗਿਆ ਕਿ ਤੁਹਾਡਾ ਅਸਤੀਫਾ ਕਿਉਂ ਦਿੱਤਾ ਤਾਂ ਉਹਨਾਂ ਨੇ ਕਿਹਾ ਕਿ ਇਹਦਾ ਜਵਾਬ ਲੈਣ ਦੇ ਵਾਸਤੇ ਤੁਹਾਨੂੰ ਦਿੱਲੀ ਜਾਣਾ ਪਊਗਾ। ਇਹ ਕਿਹਾ ਜਾ ਰਿਹਾ ਕਿ ਰਾਜ ਦੇ 4 ਜ਼ਿਲ੍ਹੇ ਨੇ ਜਿਹੜੇ ਚਮੋਲੀ, ਰੁਦਰਪ੍ਰਯਾਗ, ਅਲਮੋੜਾ, ਬਾਗੇਸ਼ਵਰ, ਇਹਨੂੰ ਮਿਲਾ ਕੇ ਇੱਕ ਗੈਰ ਸੈਨ ਮੰਡਲ ਬਣਾਇਆ ਸੀ ਜਿਹੜਾ ਕਿ ਉਹਨਾਂ ਦੇ ਅਗੇਂਸਟ ਜਿਹੜਾ ਉਹ ਚਲੇ ਗਿਆ ਹੈ। ਕਿ ਉੱਥੇ ਉੱਤਰਾਖੰਡ ਦੇ ਵਿੱਚ ਜਿਹੜੇ ਮੰਡਲ ਨੇ ਇਹ 2 ਮੰਡਲ ਨੇ। ਜੇ ਇੱਕ ਮੰਡਲ ਦੇ ਵਾਸਤੇ ਕੁਝ ਜਿਹੜਾ ਵੀ ਉਹ ਕੀਤਾ ਜਾਂਦਾ ਦੂਜੇ ਮੰਡਲ ਦੇ ਵਾਸਤੇ ਉਹਨਾਂ ਬਰਾਬਰ ਤੇ ਕਰਨਾ ਪੈਂਦਾ। ਉੱਤਰਾਖੰਡ ਦੇ ਵਿੱਚ ਉੱਥੋਂ ਦੇ ਜਿਹੜਾ ਦੀ ਜੋ ਕੁਛ ਹੈਗਾ ਇੱਕ ਕਲਚਰ ਉਹਦੇ ਮੁਤਾਬਕ ਭਾਸ਼ਾਈ ਤੌਰ ਦੇ ਉੱਤੇ ਮੁੱਖ ਰੂਪ ਦੇ ਵਿੱਚ ਗੜਵਾਲ ਤੇ ਕਮਾਊ ਮੰਡਲ, ਇਹ 2 ਮੰਡਲ ਨੇ। ਦੋਨੋਂ ਹਮੇਸ਼ਾ ਜਿਹੜਾ ਜੀ ਇਹਨਾਂ ਦਾ ਦਬਦਬਾ ਕਾਇਮ ਕਰਨ ਦੀ ਦੌੜ ਲੱਗੀ ਰਹਿੰਦੀ ਹੈ। ਉੱਤਰ ਪ੍ਰਦੇਸ਼ ਦੇ ਵਿੱਚ ਰਹਿੰਦਿਆਂ ਵੀ ਇਹਨਾਂ ਮੰਡਲਾਂ ਦੇ ਵਿੱਚ ਇਸੇ ਤਰ੍ਹਾਂ ਦੀ ਹੋੜ ਜਿਹੜੀ ਉਹ ਸੀਗੀ। ਜੇ ਇੱਕ ਮੰਡਲ ਨੂੰ ਕੁਝ ਮਿਲਦਾ ਤਾਂ ਦੂਜੇ ਨੂੰ ਉਹ ਦੇਣਾ ਪੈਂਦਾ। ਰਾਵਤ ਨੇ ਗੜਵਾਲ ਦੇ ਹਿੱਸੇ ਗੈਰ ਸੈਨ ਮੰਡਲ ਦੇ ਵਿੱਚ ਕੁਮਾਊਂ ਦੇ 2 ਜ਼ਿਲ੍ਹੇ ਅਲਮੋੜਾ ਤੇ ਬਾਗੇਸ਼ਵਰ ਨੂੰ ਸ਼ਾਮਿਲ ਕਰਤਾ
ਤੇ ਪੂਰੇ ਕਮਾਊ ਦੇ ਵਿੱਚ ਸਿਆਸੀ ਤੂਫਾਨ ਆ ਗਿਆ। ਔਰ ਇਹ ਕਿਹਾ ਜਾ ਰਿਹਾ ਕਿ ਜਿਹੜਾ ਕਮਾਊ ਮੰਡਲ ਸੀਗਾ ਉਹਨੇ ਕਿਹਾ ਕਿ ਸਾਡੇ ਉੱਤੇ ਇਹ ਇੱਕ ਵੱਡਾ ਹਮਲਾ ਜਿਹੜਾ ਵੀ ਹੋ ਗਿਆ। ਸਰਕਾਰ ਦੇ ਫੈਸਲੇ ਦੇ ਖਿਲਾਫ ਪੂਰੇ ਕਮਾਊ ਦੇ ਵਿੱਚ ਭਾਜਪਾ ਨੇਤਾਵਾਂ ਨੇ, ਕੇਂਦਰੀ ਜਿਹੜੇ ਨੇਤਾ ਨੇ, ਉਹਨਾਂ ਦੇ ਸਾਹਮਣੇ ਮੋਰਚਾ ਖੋਲ ਦਿੱਤਾ। ਔਰ ਅਗਲੇ ਸਾਲ ਹੋਣ ਵਾਲੇ ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ ਤ੍ਰਿਵੇਂਦਰ ਦੇ ਇਸ ਫੈਸਲੇ ਨੂੰ ਆਤਮਘਾਤੀ ਜਿਹੜਾ ਦੀ ਉਹ ਕਰਾਰ ਦਿੱਤਾ, ਜਿਹਦੇ ਕਰਕੇ ਇਹ ਅਸਤੀਫਾ ਲਿਆ ਗਿਆ। ਅੱਜ ਅਗਲੇ ਮੁੱਖ ਮੰਤਰੀ ਦਾ ਐਲਾਨ ਜਿਹੜਾ ਦੀ ਉਹ ਹੋਊਗਾ। ਕੁਝ ਲੋਕ ਇਹਨੂੰ ਉੱਤਰਾਖੰਡ ਦੇ ਅਸਤੀਫੇ ਦੇ ਨਾਲ ਜਿਹੜਾ ਦੀ ਉਹ ਜੋੜ ਕੇ ਸਿਰਫ ਉੱਥੋਂ ਤੱਕ ਦੇਖਦੇ ਆ। ਇਹ ਇੱਥੋਂ ਤੱਕ ਦੇਖਣ ਦੀ ਜਗ੍ਹਾ ਇਹਨੂੰ ਵੱਡੇ ਕੈਨਵਸ ਦੇ ਉੱਤੇ ਵੀ ਥੋੜਾ ਜਿਹੜਾ ਦੀ ਉਹ ਦੇਖਣਾ ਪਊਗਾ, ਕਿਉਂਕਿ ਜਿਹੜੇ ਕੁਝ ਰਾਜ ਨੇ ਜਿਨ੍ਹਾਂ ਦੇ ਵਿੱਚ ਮੱਧ ਪ੍ਰਦੇਸ਼ ਵੀ ਸ਼ਾਮਲ ਹੈ, ਜਿਹਦੇ ਵਿੱਚ ਉੱਤਰ ਪ੍ਰਦੇਸ਼ ਵੀ ਸ਼ਾਮਲ ਹੈ, ਉੱਥੇ ਵੀ ਅੰਦਰ ਖਾਤੇ ਅਜਿਹਾ ਬਹੁਤ ਕੁਝ ਹੋ ਰਿਹਾ। ਮੱਧ ਪ੍ਰਦੇਸ਼ ਦੇ ਵਿੱਚ ਜਿੱਥੇ ਕਮਲਨਾਥ ਦੀ ਸਰਕਾਰ ਨੂੰ ਹਟਾ ਕੇ ਉੱਥੇ ਸ਼ਿਵਰਾਜ ਚੌਹਾਨ ਜਿਹੜੇ ਦੀ ਉਹ ਆ ਗਏ, ਉਹ ਇਸ ਵੇਲੇ ਨਾਲ ਲੈ ਕੇ ਨਹੀਂ ਚੱਲ ਰਹੇ ਕਾਂਗਰਸ ਦੇ ਉਹਨਾਂ ਨੇਤਾਵਾਂ ਨੂੰ ਜਿਹੜੇ ਕਾਂਗਰਸ ਛੱਡ ਕੇ ਬੀਜੇਪੀ ਦੇ ਵਿੱਚ ਜਿਹੜਾ ਦੀ ਉਹ ਆਏ। ਉਹ ਵੀ ਆਉਂਦੇ ਦਿਨਾਂ ਦੇ ਦੌਰਾਨ ਕੁਝ ਆਪਣੀ ਨਾਰਾਜ਼ਗੀ ਜਿਹੜੀ ਹੈ ਜੀ ਉਹ ਜ਼ਾਹਰ ਕਰ ਸਕਦੇ ਆ ਸ਼ਿਵਰਾਜ ਚੌਹਾਨ ਹੋਰਾਂ ਦੇ ਨਾਲ। ਦੂਜੇ ਜਗ੍ਹਾ ਜਿਹੜੀ ਹੈ ਜੀ ਉੱਤਰ ਪ੍ਰਦੇਸ਼ ਦੇ ਵਿੱਚ ਬੇਸ਼ੱਕ ਜਿਹੜਾ ਜੀ ਇਹ ਦੱਸਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਯੋਗੀ ਆਦਿੱਤਿਆਨਾਥ ਵੀ ਬਹੁਤ ਸਟਰੋਂਗ ਨੇਤਾ ਨੇ, ਬਹੁਤ ਸਖਤ ਨੇਤਾ ਨੇ, ਪਰ ਇਹ ਕਿਹਾ ਜਾ ਰਿਹਾ ਕਿ ਅੱਜ ਤੋਂ ਕੁਝ ਹਫ਼ਤੇ ਪਹਿਲਾਂ 100 ਦੇ ਕਰੀਬ ਜਿਹੜੇ MLA ਸੀਗੇ ਉਹਨਾਂ ਨੇ ਬਾਗੀ ਸੁਰਾਂ ਅਪਣਾ ਕੇ ਯੋਗੀ ਦੇ ਖਿਲਾਫ ਬਗਾਵਤ ਕਰਤੀ ਸੀ। ਪਰ ਇੱਥੇ ਜਿਹੜਾ ਜੀ ਕਿਉਂਕਿ ਗੋਦੀ ਮੀਡੀਆ ਦਾ ਜ਼ੋਰ ਹੈ, ਦਰਬਾਰੀ ਮੀਡੀਆ ਦਾ ਜ਼ੋਰ ਹੈ, ਉਹਨਾਂ ਨੇ ਇਹ ਖਬਰਾਂ ਬਾਹਰ ਨਹੀਂ ਆਉਣ ਦਿੱਤੀਆਂ। ਹੁਣ ਜਦੋਂ ਉੱਤਰਾਖੰਡ ਦੇ ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ, ਉਹਨੂੰ ਦਬਾਇਆ ਨਹੀਂ ਗਿਆ, ਜੋ ਜਿਸ ਤਰੀਕੇ ਦੇ ਨਾਲ ਭਾਰਤੀ ਜਨਤਾ ਪਾਰਟੀ ਦੀ ਇੱਕ ਸਟ੍ਰੈਟਜੀ ਹੁੰਦੀ ਹੈ ਕਿ ਉਹਨੂੰ ਖਤਮ ਕਰ ਦਿਓ, ਰਾਜਨੀਤਿਕ ਤੌਰ ਤੇ ਖਤਮ ਕਰਨ ਦੀ ਜਗ੍ਹਾ ਦੇ ਉੱਤੇ ਚੁੱਪ ਕੀਤਾ, ਉਹਦਾ ਅਸਤੀਫਾ ਮੰਗਿਆ ਗਿਆ। ਤੇ ਜਿੱਥੇ ਜਿੱਥੇ ਬਾਗੀ ਸੁਰਾਂ ਨੇ ਉੱਥੇ ਇਹ ਬਾਗੀ ਜਿਹੜੇ ਨੇ ਉਹ ਇਸ ਫੈਸਲੇ ਤੋਂ ਬਾਅਦ ਉੱਠ ਸਕਦੇ। ਜੀ ਕਾਫੀ ਕੁਛ ਉੱਤੇ ਥੱਲੇ ਹੋ ਰਿਹਾ ਇਹਨਾਂ ਦੇ ਵੀ। ਅਖੀਰ ਦੇ ਵਿੱਚ ਤਾਮਿਲਨਾਡੂ ਦੀ ਜੇ ਗੱਲ ਕਰੀਏ, ਉਸ ਦੇ ਵਿੱਚ ਹਰ ਇੱਕ ਟਿਕਟ ਲੈਣ ਵਾਲੇ ਨੂੰ ਇੰਟਰਵਿਊ ਦੇਣੀ ਪੈਂਦੀ ਹੈ। ਦੇਖੋ ਕੱਲ ਮੈਂ ਕੇਰਲਾ ਦੀ ਗੱਲ ਜਿਹੜੀ ਉਹ ਛੋਈ ਸੀਗੀ ਕਿ ਕੇਰਲਾ ਦੇ ਵਿੱਚ ਜਿਹੜੀ ਉੱਥੋਂ ਦੀ ਸਰਕਾਰ ਹੈ ਉਹ ਕਿਵੇਂ ਇੱਕ ਨਵੇਕਲੀ ਚੀਜ਼ ਜਿਹੜੀ ਲਿਆ ਰਹੀ ਹੈ, ਜਿਹੜਾ 2 ਵਾਰੀ ਵਿਧਾਇਕ ਲਗਾਤਾਰ ਬਣਿਆ ਉਹਦੀ ਟਿਕਟ ਕੱਟੀ ਜਾਊਗੀ ਤਾਂ ਕਿ ਨਵਿਆਂ ਨੂੰ ਮੌਕਾ ਜਿਹੜਾ ਉਹ ਦਿੱਤਾ ਜਾਵੇ। ਕਿਉਂਕਿ ਇਹਨਾਂ ਸੂਬਿਆਂ ਦੀ ਜਿਹੜੀ ਰਾਜਨੀਤੀ ਹੈ, ਦੇਖੋ ਰਾਜਨੀਤੀ ਤਾਂ ਇੱਕੋ ਜਿਹੀ ਹੁੰਦੀ ਹੈ, ਰਾਜਨੀਤਿਕ ਲੋਕ ਵੀ ਇੱਕੋ ਜਿਹੇ ਹੁੰਦੇ, ਪਰ ਕੁਝ ਚੀਜ਼ਾਂ ਫਿਰ ਵੀ ਜਿਹੜੀਆਂ ਆਪਾਂ ਇਹ ਕਹਿ ਸਕਦੇ ਹਾਂ ਕਿ ਕੁਝ ਪ੍ਰਿੰਸੀਪਲ ਜਿਹੜੇ ਜੀ ਉਹ ਹੈਗੇ ਨੇ, ਜਿਹੜੇ ਕਿ ਸਾਡੇ ਇਸ ਸਾਈਡ ਦੇ ਉੱਤੇ ਤਾਂ ਤਕਰੀਬਨ ਮੁੱਕ ਮਕਾ ਗਏ ਨਾ। ਤਾਂ ਪ੍ਰਿੰਸੀਪਲ ਤੇ ਰਾਜਨੀਤਿਕ ਲੋਕ ਇਹ ਤਾਂ ਨਹੀਂ ਜਿਹੜਾ ਵੀ ਉਹ ਹੋ ਸਕਦੇ। ਤਾਮਿਲਨਾਡੂ ਦੇ ਵਿੱਚ ਕਿਉਂਕਿ ਚੋਣਾਂ ਨੇ, ਇਸ ਕਰਕੇ ਇਹਨਾਂ ਸੂਬਿਆਂ ਦੇ ਬਾਰੇ ਵੀ ਜਾਣਨਾ ਜਿਹੜਾ ਜੀ ਉਹ ਜ਼ਰੂਰੀ ਹੈ। ਔਰ ਉੱਥੇ ਜਿਹੜੀ DMK ਹੈ ਤੇ ਜਿਹੜਾ ਕਾਂਗਰਸ ਦਾ ਗੱਠਜੋੜ ਹੈ ਉਹ AIADMK ਜਿਹੜਾ ਜੀ ਉਹਦੇ ਨਾਲ ਹੋਣਾ। AIADMK ਨੇ ਭਾਰਤੀ ਜਨਤਾ ਪਾਰਟੀ ਦੇ ਨਾਲ ਜਿਹੜੀ ਸਾਂਝ ਭਿਆਲੀ ਕੀਤੀ ਹੈ ਤੇ ਮੌਜੂਦਾ ਰਾਜ ਜਿਹੜਾ AIADMK ਦਾ ਹੈ। ਇੱਕ ਤਾਂ ਤਾਮਿਲਨਾਡੂ ਦੀ ਜਿਹੜੀ ਰਾਜਨੀਤੀ ਹੈ ਇਸ ਵਾਰੀ ਉਹ ਬਿਲਕੁਲ ਵੱਖਰੀ ਇਸ ਕਰਕੇ ਹੋਣੀ ਹੈ ਕਿ ਜਿਹੜੇ 2 ਅਹਿਮ ਨੇਤਾ ਸੀ ਵੱਡੇ, ਉਹ ਇਸ ਦੁਨੀਆ ਦੇ ਵਿੱਚ ਜਿਹੜਾ ਜੀ ਉਹ ਨਹੀਂ ਰਹੇ। ਉਹਨਾਂ ਤੋਂ ਬਿਨਾਂ ਇਹ ਚੋਣ ਜਿਹੜੀ ਆ ਉਹ ਹੋ ਰਹੀ ਆ। ਤਾਂ ਤਾਮਿਲਨਾਡੂ ਦੇ ਵਿੱਚ ਇਹ 2 ਪ੍ਰਮੁੱਖ ਪਾਰਟੀਆਂ ਨੇ, DMK ਤੇ AIADMK। ਇਹਨਾਂ ਦੀ ਇੱਕ ਪਰੰਪਰਾ ਹੈ। ਪਰੰਪਰਾ ਇਹ ਆ ਕਿ ਜਦੋਂ ਜਿਹਨੇ ਟਿਕਟ ਜਿਹੜੀ ਆ ਜੀ ਉਹ ਲੈਣੀ ਆ ਉਹਨੂੰ ਇੱਕ ਤਾਂ ਜਿਹੜੀ ਰਿਕੁਐਸਟ ਕਰਨੀ ਪੈਂਦੀ ਹੈ, ਲਿਖ ਕੇ ਰਿਕੁਐਸਟ ਕਰਨੀ ਪੈਂਦੀ ਆ। ਬਿਨਾਂ ਰਿਕੁਐਸਟ ਕੀਤੀ ਤੋਂ ਇਹ ਨਹੀਂ ਹੈਗਾ ਜੀ ਕਿ ਕੋਈ ਬੰਦਾ ਲਿਆਂਦਾ ਕਿਸੇ ਜਗ੍ਹਾ ਤੋਂ ਤੇ ਇਹ ਅਨਾਊਂਸ ਕਰਤਾ ਜੀ ਇਹਨੂੰ ਟਿਕਟ ਜਿਹੜੀ ਉਹ ਦੇ ਦਿੱਤੀ, ਇਸ ਤਰ੍ਹਾਂ ਨਹੀਂ ਆ। ਔਰ ਚਾਹੇ ਮੁੱਖ ਮੰਤਰੀ ਦੇ ਅਹੁਦੇ ਦਾ ਦਾਅਵੇਦਾਰ ਹੀ ਕਿਉਂ ਨਾ ਜਿਹੜਾ ਜੀ ਉਹ ਹੋਵੇ, ਉਹਨੂੰ ਵੀ ਇਸ ਪ੍ਰੋਸੈਸ ਦੇ ਥਰੂ ਜਾਣਾ ਪੈਂਦਾ। DMK ਦੇ ਵੱਲੋਂ ਪਾਰਟੀ ਪ੍ਰਮੁੱਖ ਉਸ ਕਮੇਟੀ ਦੇ ਵਿੱਚ ਹੈ ਜਿਹੜਾ ਕਿ ਦਾਅਵੇਦਾਰਾਂ ਦੀ ਟਿਕਟ ਫਾਈਨਲ ਕਰ ਰਿਹਾ। ਜਿਹੜੇ ਪਾਰਟੀ ਦੇ ਦਫ਼ਤਰ ਦੇ ਵਿੱਚ ਚੱਲ ਰਹੇ ਇੰਟਰਵਿਊ ਦੇ ਵਿੱਚ ਉਹਦਾ ਨਾਮ ਜਦੋਂ ਆਇਆ, ਜਿਹੜੇ DMK ਦੇ ਮੁਖੀ ਦਾ, ਉਹ ਮੁੱਖ ਮੰਤਰੀ ਦੇ ਅਹੁਦੇਦਾਰ ਵੀ ਨੇ ਜੀ, ਤਾਂ ਉਹਨਾਂ ਨੇ ਜਿਹੜੀ ਉਹ ਕੁਰਸੀ ਸੀਗੀ ਆਪਣੀ ਜਿਹੜੀ ਉਹ ਛੱਡੀ ਤੇ ਇੰਟਰਵਿਊ ਲੈਣ ਵਾਲੀ ਸੀਟ ਤੋਂ ਉੱਠ ਕੇ ਇੰਟਰਵਿਊ ਦੇਣ ਵਾਲੇ ਉਮੀਦਵਾਰ ਦੀ ਕੁਰਸੀ ਦੇ ਉੱਤੇ ਬੈਠ ਗਏ। ਸਟਾਲਿਨ ਜਿਹੜੇ ਨੇ ਉਹ ਪ੍ਰਮੁੱਖ ਨੇ DMK ਦੇ। ਸਟਾਲਿਨ ਨੇ ਭਾਵੇਂ ਇਹ ਜਿਹੜਾ ਜੀ ਤੁਸੀਂ ਇਹ ਕਹਿ ਲਓ ਕਿ ਫਾਰਮੈਲਿਟੀ ਦੇ ਵਾਸਤੇ ਕੀਤਾ ਹੋਵੇ, ਪਰ ਇਹ ਕਿਹਾ ਜਾਂਦਾ ਕਿ ਅਸੂਲ ਨਹੀਂ, ਅਸੂਲ ਸਭ ਦੇ ਵਾਸਤੇ ਇੱਕੋ ਨੇ ਜੀ। ਤੇ ਕੋਈ ਪਾਰਟੀ ਦੇ ਵਿੱਚ ਪਾਵਰਫੁਲ ਬੰਦਾ ਹੋਵੇ ਤਾਂ ਉਹ ਇੰਟਰਵਿਊ ਦੀ ਸੀਟ ਦੇ ਉੱਤੇ ਜਾ ਕੇ ਬੈਠੇ। ਇਹ ਪੰਜਾਬ
ਹਰਿਆਣਾ ਵਾਲੀ ਸਾਈਡ ਦੇ ਉੱਤੇ ਤਾਂ ਇਹ ਗੱਲ ਮੰਨੀ ਨਹੀਂ ਨਾ ਜਾ ਸਕਦੀ, ਪਰ ਉੱਥੋਂ ਦਾ ਇੱਕ ਕਲਚਰ ਹੈ। ਇਸ ਤੋਂ ਇਲਾਵਾ ਪਾਰਟੀ ਦੀ ਟਿਕਟ ਦੇ ਵਾਸਤੇ ਫੀਸ ਦੇਣੀ ਪੈਂਦੀ ਹੈ। ਡੀਐਮਕੇ ਦੇ ਵਿੱਚ ਚੋਣ ਲੜਨ ਦੇ ਜਿਹੜੇ ਇੱਛੁਕ ਨੇ ਉਹਨਾਂ ਨੂੰ 25,000, ਜਦੋਂ ਕਿ ਰਿਜ਼ਰਵ ਸੀਟ ਦੇ ਵਾਸਤੇ 15,000 ਰੁਪਏ ਦਾ ਚੈੱਕ ਜਿਹੜਾ ਉਹ ਦੇਣਾ ਪੈਂਦਾ। AIADMK ਦੇ ਟਿਕਟ ਦੇ ਵਿੱਚ ਹਰ ਦਾਅਵੇਦਾਰ ਨੂੰ 15,000 ਦਾ ਚੈੱਕ ਜਿਹੜਾ ਉਹ ਦੇਣਾ ਪੈਂਦਾ। ਡੀਐਮਕੇ ਦੇ ਦਫ਼ਤਰ ਦੇ ਮੁਤਾਬਕ ਪਾਰਟੀ ਦੇ ਕੋਲੇ ਹੁਣ ਤੱਕ ਉਹ 6,500 ਟਿਕਟ ਦੇ ਦਾਅਵੇਦਾਰਾਂ ਨੇ ਆਪਣੀ ਰਿਕੁਐਸਟ ਜਿਹੜੀ ਹੈ ਜੀ ਉਹ ਭੇਜੀ ਆ। ਇਹਦੇ ਨਾਲ ਪਾਰਟੀ ਫੰਡ ਦੇ ਵਿੱਚ 15 ਕਰੋੜ ਰੁਪਈਆ ਹੈ। AIADMK ਦੇ ਕੋਲੇ 8400 ਤੋਂ ਕੁਝ ਜ਼ਿਆਦਾ ਜਿਹੜੀਆਂ ਜੀ ਇਸ ਤਰ੍ਹਾਂ ਦੀਆਂ ਰਿਕੁਐਸਟ ਆਈਆਂ, ਔਰ ਉਹਨਾਂ ਦੇ ਕੋਲੇ ਵੀ ਇੰਨਾ ਹੀ ਪੈਸਾ ਜਿਹੜਾ ਜੀ ਉਹ ਆਇਆ। ਵੈਲੂਰ ਤੋਂ ਡੀਐਮਕੇ ਦੇ ਜਿਹੜੇ ਸੰਸਦ ਨੇ ਉਹ ਇਹ ਕਹਿੰਦੇ ਆ ਕਿ ਇਹ ਜਿਹੜਾ ਟਿਕਟ ਵੰਡਣ ਦਾ ਸਿਸਟਮ ਹੈ ਇਹ ਪਾਰਟੀ ਦੀ ਸਥਾਪਨਾ ਤੋਂ ਚੱਲ ਰਿਹਾ। ਹਰ ਕਿਸੇ ਦਾ ਇੰਟਰਵਿਊ ਹੁੰਦਾ, ਜਿਹਦੇ ਤੋਂ ਇਹ ਪਤਾ ਲੱਗਦਾ ਕਿ ਸਾਡੀ ਪਾਰਟੀ ਦੇ ਵਿੱਚ ਕਿੰਨੀ ਟਰਾਂਸਪੇਰੈਂਸੀ ਹੈ। ਔਰ ਟਿਕਟ ਦੇ ਵਾਸਤੇ ਜਿਹੜੀ ਫੀਸ ਹੈ ਉਹ ਇੱਕ ਤਰੀਕੇ ਦੇ ਨਾਲ ਪਾਰਟੀ ਫੰਡ ਦੇ ਵਿੱਚ ਜਿਹੜੇ ਵਰਕਰ ਨੇ ਉਹਨਾਂ ਦਾ ਇਹ ਯੋਗਦਾਨ ਹੈ। ਇਸ ਵਾਰ ਸਕਰੀਨਿੰਗ ਕਮੇਟੀ ਦੇ ਵਿੱਚ ਸਟਾਲਿਨ, ਦੁਰਈ ਮੁਰੂਗਨ, ਕਾਨੀਮੋਜੀ, ਇਲੇਰਾਜਾ, TR ਬਾਲੂ ਵਰਗੇ ਸੀਨੀਅਰ ਲੀਡਰ ਨੇ। ਇੰਟਰਵਿਊ ਦੇ ਵਿੱਚ ਜਦੋਂ ਸਟਾਲਿਨ ਦੀ ਵਾਰੀ ਆਈ ਤਾਂ ਉਹ ਜਿਹੜੀ ਚੋਣ ਕਮੇਟੀ ਸੀ ਉਹਦੀ ਸੀਟ ਤੋਂ ਉੱਠ ਕੇ ਸਾਹਮਣੇ ਉਮੀਦਵਾਰ ਦੀ ਕੁਰਸੀ ਦੇ ਉੱਤੇ ਜਿਹੜਾ ਜੀ ਉਹ ਬੈਠੇ, ਔਰ ਸਟਾਲਿਨ ਚੇਨਈ ਦੇ ਨਾਲ 30,000 ਲਾਈਟ ਤੋਂ ਚੋਣਾਂ ਜਿਹੜੀਆਂ ਜੀ ਉਹ ਲੜਦੇ ਆ। ਇੱਕ ਸੀਟ ਤੋਂ ਟਿਕਟ ਦੇ ਵਾਸਤੇ ਕਈ ਦਾਅਵੇਦਾਰ ਆਉਂਦੇ ਆ। ਜਿਹੜੀ ਚੋਣ ਕਮੇਟੀ ਆ ਉਹ ਕਿਸੇ ਇੱਕ ਦਾ ਟਿਕਟ ਜਿਹੜਾ ਉਹ ਫਾਈਨਲ ਕਰਦੀ ਹੈ। ਕਰੁਣਾਨਿਧੀ ਦੇ ਵਿਸ਼ਵਾਸ ਪਾਤਰ ਰਹੇ ਦੁਰਈ ਮੁਰੂਗਨ ਇਸ ਵੇਲੇ ਪਾਰਟੀ ਦੇ ਜਨਰਲ ਸੈਕਟਰੀ ਆ। 82 ਸਾਲਾਂ ਦੇ ਮੁਰੂਗਨ ਪਹਿਲੀ ਵਾਰੀ 1971 ਦੇ ਵਿੱਚ ਵੈਲੂਰ ਜ਼ਿਲ੍ਹੇ ਦੇ ਕਟਪਾੜੀ ਖੇਤਰ ਤੋਂ ਵਿਧਾਇਕ ਜਿਹੜਾ ਜੀ ਉਹ ਬਣੇ ਸੀਗੇ, ਔਰ ਮੌਜੂਦਾ ਸਕਰੀਨਿੰਗ ਕਮੇਟੀ ਦੇ ਇੱਕ ਮੈਂਬਰ ਸਟਾਲਿਨ 18 ਸਾਲ ਦੇ ਸੀ ਉਦੋਂ। ਔਰ ਦੂਸਰੀ ਜਿਹੜੀ ਇਹਦੀ ਜਿਹੜੀ ਕਮੇਟੀ ਆ ਉਹਦੇ ਮੈਂਬਰ ਕਰੁਣਾਨਿਧੀ ਦੀ ਬੇਟੀ ਕਾਨੀਮੋਜੀ ਆ, ਜਿਹੜੀ ਉਸ ਵੇਲੇ 3 ਸਾਲ ਦੀ ਸੀ ਜਦੋਂ ਜਿਹੜੇ ਦੁਰਈ ਮੁਰੂਗਨ ਜਿਹੜੇ ਸੀਗੇ ਉਹ ਪਹਿਲੀ ਵਾਰੀ ਚੋਣ ਜਿੱਤ ਕੇ ਜਿਹੜਾ ਆਏ ਸੀਗੇ ਜੀ। ਇਹ ਇੱਕ ਅਨੋਖੀ ਪਰੰਪਰਾ ਹੈ ਜੀ ਤਾਮਿਲਨਾਡੂ ਦੀ। ਕੁਝ ਚੀਜ਼ਾਂ ਕਿਉਂਕਿ ਸਾਰੀਆਂ ਸਿਆਸਤ ਦੇ ਵਿੱਚ ਮਾੜੀਆਂ ਨਹੀਂ, ਕੁਝ ਚੀਜ਼ਾਂ ਜਿਹੜੀਆਂ ਜੀ ਉਹ ਵਾਕਿਆ ਇਸ ਪੱਖੋਂ ਹੁੰਦੀਆਂ ਕਿ ਉਹਦੀ ਨੌਲੇਜ ਜਿਹੜੀ ਉਹ ਰੱਖੀ ਜਾਵੇ ਕਿ ਕਿੱਥੇ ਕਿਸ ਤਰੀਕੇ ਦੇ ਨਾਲ ਸਿਸਟਮ ਚੱਲਦਾ। ਬਿਲਕੁਲ। ਕਿਸੇ ਦਿਨ ਪੰਜਾਬ ਦੀ ਕਹਾਣੀ ਵੀ ਸੁਣਾ ਦਿਆ ਵੀ ਜਿਹੜਾ ਮੁੱਖ ਮੰਤਰੀ ਹੁੰਦਾ ਟਿਕਟਾਂ ਦੇਣ ਵਾਲਾ ਉਹਦਾ ਘਰ ਭਰ ਜਾਂਦਾ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ। ਬੜੀ ਮਿਹਰਬਾਨੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲੇਟਿਨ ਇੱਥੇ ਹੀ ਸਮਾਪਤ। ਹੁਣ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ